ਬਿਸਮਿल्लाहिर्रहमानिर्रहीम ਤੇ अस्सलाम वालेकुम। 17 ਅਗਸਤ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਹੈ ਤਾਲੀਮ ਦੀ ਕਮੀ। ਨਿੱਕੇ ਹੁੰਦਿਆਂ ਇੱਕ ਡਰਾਮਾ ਵੇਖਦੇ ਸਾਂ, ਉਹਦੇ ਵਿੱਚ ਹਰ ਦੂਜਾ ਡਾਇਲੌਗ ਇਹੀ ਸੀ, ਤਾਲੀਮ ਦੀ ਕਮੀ। ਜਿਹੜਾ ਵੀ ਕੰਮ ਕੋਈ ਸਿੱਧਾ ਨਹੀਂ ਸੀ ਕਰਦਾ ਤੇ ਉਹ ਆਪਣੇ ਹਿਸਾਬ ਨਾਲ ਉਸ ਡਰਾਮੇ ਦਾ ਰਾਈਟਰ ਦੱਸਣ ਦੀ ਕੋਸ਼ਿਸ਼ ਕਰਦਾ ਸੀ ਵੀ ਰੌਲਾ ਸਾਰਾ ਤਾਲੀਮ ਦਾ ਹੈ। ਅੱਛਾ, ਹੁਣ ਅਸੀਂ ਅਕਸਰ ਤਾਲੀਮ ਦੇ ਬਾਰੇ ਜਦੋਂ ਗੱਲ ਕਰਨੇ ਤੇ ਅਸੀਂ ਇਹੀ ਸਮਝਦੇ ਵੀ ਤਾਲੀਮ ਜਿਹੜੀ ਹੈ ਉਹ ਸਿਰਫ ਯੂਨੀਵਰਸਿਟੀਆਂ ਤੋਂ ਲੱਭਦੀ ਹੈ, ਕਾਲਜਾਂ ਤੋਂ ਲੱਭਦੀ ਹੈ, ਸਕੂਲਾਂ ਤੋਂ ਲੱਭਦੀ ਹੈ। ਇਹ ਗੱਲ ਦਰੁਸਤ ਹੈ ਕਿ ਉਹ ਇੱਕ ਰਵਾਇਤੀ ਤਰੀਕਾ ਹੈ ਤਾਲੀਮ ਸਿੱਖਣ ਦਾ। ਜਿਹੜਾ ਤੁਸੀਂ ਸਕੂਲ ਜਾਂਦੇ ਹੋ, ਫਿਰ ਕਾਲਜ ਜਾਂਦੇ ਹੋ, ਫਿਰ ਯੂਨੀਵਰਸਿਟੀ ਜਾਂਦੇ ਹੋ, ਤੇ ਉੱਥੇ ਤੁਹਾਡੀ ਝੰਡ ਪਰੇਡ ਹੁੰਦੀ ਹੈ, ਤੁਸੀਂ ਪੱਧਰੇ ਹੁੰਦੇ ਹੋ, ਜਿੱਥੋਂ ਜਿੱਥੋਂ ਖੁਰਦਰੇ ਹੁੰਦੇ ਹੋ। ਜਿਵੇਂ ਕੋਈ ਵੀ ਸ਼ਾਇਦ ਤੁਸੀਂ ਘੁਮਿਆਰ ਭਾਂਡੇ ਬਣਾਉਂਦਾ ਹੈ ਜਾਂ ਮੇਰਾ ਮਤਲਬ ਤਰਖਾਣ ਜਿਹੜਾ ਲੱਕੜੀ 'ਤੇ ਕੰਮ ਕਰਦਾ ਹੈ, ਤਾਂ ਜਿਸ ਵੇਲੇ ਉਹਨੂੰ ਉੱਤੇ ਤੁਸੀਂ ਵੇਖਿਆ ਹੋਏਗਾ ਵੀ ਹੱਥ ਫੇਰ ਕੇ ਬਾਰ-ਬਾਰ ਵੇਖਦਾ ਹੈ, ਅਤੇ ਜਿੱਥੋਂ ਜਿੱਥੋਂ ਉਹਨੂੰ ਲੱਕੜੀ ਜਿਹੜੀ ਹੈ ਚੁੱਭਦੀ ਨਜ਼ਰ ਆਉਂਦੀ ਹੈ ਉਹਦੇ 'ਤੇ ਫਿਰ ਰੰਦਾ ਫੇਰਦਾ ਹੈ ਜਾਂ ਦੂਸਰੀਆਂ ਛਾਵਾਂ ਫੇਰਦਾ ਅਤੇ ਉਹਨੂੰ ਪੱਧਰ ਕਰਦਾ ਹੈ। ਬਿਲਕੁਲ ਜਿਸ ਵੇਲੇ ਉਹਦੇ ਕੋਨੇ ਸ਼ੋਨੇ ਪੂਰੇ ਹੋ ਜਾਂਦੇ ਨੇ, ਉਸ ਵੇਲੇ ਉਹਨੂੰ ਮਾਰਕੀਟ 'ਚ ਰੱਖਿਆ ਜਾਂਦਾ, ਲਿਆ ਕੇ ਵੇਚਣ ਵਾਸਤੇ ਪੇਸ਼ ਕੀਤਾ ਜਾਂਦਾ ਹੈ। ਇਸੇ ਤਰੀਕੇ ਨਾਲ ਇਨਸਾਨਾਂ ਨੇ ਵੀ, ਕਿਉਂਕਿ ਆਪਣੇ ਆਪ ਨੂੰ ਆਖਰ 'ਤੇ ਆਪਣੀ ਜਿਹੜੀ ਵੀ ਉਹਨਾਂ ਦੇ ਵਿੱਚ ਕੋਈ ਆਰਟ ਹੈ, ਸਰਵਿਸ ਹੈ, ਉਹਨੂੰ ਮੁਹੱਈਆ ਕਰਨਾ ਹੁੰਦਾ ਹੈ। ਕੋਈ ਬੈਂਕਰ ਬਣਦਾ ਹੈ, ਕੋਈ ਟੀਚਰ ਬਣਦਾ ਹੈ, ਕੋਈ ਵਕੀਲ ਬਣਦਾ ਹੈ, ਉਹਨੇ ਵੀ ਮਾਰਕੀਟ 'ਚ ਕੰਮ ਕਰਨਾ ਹੁੰਦਾ ਹੈ, ਅਤੇ ਮਾਰਕੀਟ 'ਚ ਲਿਆਉਣ ਤੋਂ ਪਹਿਲਾਂ ਉਹਨੂੰ ਸਿੱਧਾ ਪੱਧਰਾ ਪੂਰੇ ਤਰੀਕੇ ਨਾਲ ਕਰੀਦਾ ਅਤੇ ਫਿਰ ਲਿਆ ਕੇ ਰੱਖੀਦਾ ਤਾਂ ਕਿ ਉਹ ਉਹਦੇ ਕੋਨੇ ਸ਼ੋਨੇ ਬਰਾਬਰ ਹੋਣ। ਕਿਤਿਓਂ ਕੋਈ ਨੋਕ ਸ਼ੋਕ ਨਿਕਲੀ ਹੈ, ਉਹ ਬਜਾਏ ਜੋ ਕਿਸੇ ਦੇ ਕੱਪੜੇ ਪਾੜੇਗੀ, ਕਿਸੇ ਦਾ ਹੱਥ ਪਾੜੇਗੀ ਜਾਂ ਆਪਣਾ ਨੁਕਸਾਨ ਵੀ ਕਰ ਸਕਦੀ ਹੈ ਉਹ ਨੋਕ। ਉਸ ਸ਼ੈ ਦਾ ਮਤਲਬ ਕੁਰਸੀ ਹੈ, ਉਹਦੀ ਕੋਈ ਸ਼ੈ ਬਾਹਰ ਨਿਕਲੀ, ਲਾਗੋਂ ਦੀ ਕੋਈ ਮੇਰਾ ਮਤਲਬ ਹੈ ਕੋਈ ਸ਼ੈ ਲੰਘਣ ਡਈ, ਉਹਦੇ 'ਚ ਫਸ ਗਈ ਹੈ, ਤਾਂ ਕੁਰਸੀ ਆਪ ਵੀ ਟੁੱਟ ਜਾਏਗੀ ਅਤੇ ਦੂਜੇ ਦਾ ਤਾਂ ਕੰਮ ਖਰਾਬ ਕਰੇਗੀ। ਇਸ ਵਾਸਤੇ ਤਰਖਾਣ ਜਿਹੜਾ ਹੈ ਉੱਤੇ ਚੰਗੀ ਤਰ੍ਹਾਂ ਹੱਥ ਫੇਰ ਕੇ ਉਹਨੂੰ ਵੇਖਦਾ ਹੈ, ਅਤੇ ਜਿੱਥੇ ਜਿੱਥੇ ਕੋਈ ਨਾ ਕੋਈ ਨੋਕ ਸ਼ੋਕ ਹੁੰਦੀ ਹੈ ਉਹਨੂੰ ਰੰਦਾ ਮਾਰਦਾ ਅਤੇ ਇੱਕ ਵਾਰ ਲਾ ਕੇ ਪਰਾਂ ਮਾਰਦਾ। ਜਿਸ ਵੇਲੇ ਰੰਦਾ ਵੱਜਦਾ ਹੈ ਆਵਾਜ਼ ਵੀ ਖਤਰਨਾਕ ਆਉਂਦੀ ਹੈ, ਵੇਖਣ ਦਾ ਸੀਨ ਵੀ ਭੈੜਾ ਹੁੰਦਾ ਵੀ ਛਿੱਲ ਲੱਥਣ ਡਈ ਹੁੰਦੀ ਹੈ। ਇਹ ਹੁਣ ਛਿੱਲ ਜਿਹੜੀ ਹੈ ਇਨਸਾਨਾਂ ਦੀ ਜ਼ਾਹਿਰ ਹੈ ਮੁਖਤਲਿਫ ਤਰੀਕੇ ਨਾਲ ਲੱਥਦੀ ਹੈ। ਉਹਨਾਂ ਦੀ ਤਾਂ ਫਿਜ਼ੀਕਲੀ ਲੱਥ ਰਹੀ ਹੁੰਦੀ ਹੈ ਲੱਕੜੀ ਦੀ, ਜਾਂ ਘੁਮਿਆਰ ਜਿਹੜਾ ਮਿੱਟੀ ਦਾ ਭਾਂਡਾ ਜਿਹੜਾ ਉਹਨੂੰ ਮੋੜਦਾ ਆਪਣੇ ਤਰੀਕੇ ਨਾਲ। ਇਨਸਾਨਾਂ ਦੀ ਜਿਹੜੀ ਛਿੱਲ ਹੈ ਉਹ ਡਿਫਰੈਂਟ ਤਰੀਕੇ ਨਾਲ, ਜ਼ਿਹਨੀ ਤੌਰ 'ਤੇ ਉਹਨਾਂ ਦੀ ਤਰਾਸ਼ ਖਰਾਸ਼ ਕੀਤੀ ਜਾਂਦੀ ਹੈ। ਅੱਛਾ, ਕੁਝ ਪੇਸ਼ੇ ਤਾਂ ਹਨ ਜਿਨ੍ਹਾਂ ਚਲੋ ਮੈਂ ਤੁਹਾਨੂੰ ਦੱਸਿਆ ਨਾ ਵੀ ਤਾਲੀਮ ਰਵਾਇਤੀ ਤਰੀਕਾ ਵੀ ਹੈ ਅਤੇ ਗੈਰ ਰਵਾਇਤੀ ਤਰੀਕਾ ਵੀ ਹੈ। ਗੈਰ ਰਵਾਇਤੀ ਤਰੀਕਾ ਜਿਹੜਾ ਇੱਕ ਤਾਂ ਉਹਦੇ ਵਿੱਚ ਜ਼ਾਹਿਰ ਹੈ ਮਾਂ ਦੀ ਗੋਦ ਹੈ, ਘਰ ਦਾ ਮਾਹੌਲ ਹੈ, ਇਰਦ ਗਿਰਦ ਦਾ ਮਾਹੌਲ ਹੈ, ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਨੇ। ਦੂਜਾ ਸਕੂਲ, ਕਾਲਜ ਅਤੇ ਯੂਨੀਵਰਸਿਟੀ ਹੈ। ਤੁਸੀਂ ਵੇਖਿਆ ਹੋਏਗਾ ਕਈ ਬੰਦਿਆਂ ਕੋਲ ਡਿਗਰੀਆਂ ਹੁੰਦੀਆਂ ਨੇ ਪਰ ਰੱਜ ਕੇ ਚਗਲ ਹੁੰਦੇ ਨੇ, ਨਾਲ ਰੱਜ ਕੇ ਨਲਾਇਕ ਵੀ ਹੁੰਦੇ ਨੇ ਅਤੇ ਬੇਵਕੂਫ ਵੀ ਹੁੰਦੇ ਨੇ। ਹਾਲਾਂ ਡਿਗਰੀਆਂ ਲਈਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜ਼ਾਹਿਰ ਹੈ ਇਹ ਨਹੀਂ ਕਿ ਉਹਨਾਂ ਦੇ ਸਕੂਲ ਕਾਲਜ ਮਾੜੇ ਹੁੰਦੇ ਨੇ, ਉਹਨਾਂ 'ਚ ਆਪ ਅਬਿਲਿਟੀ ਨਹੀਂ ਹੁੰਦੀ। ਉਹ ਆਉਂਦੇ ਨੇ ਕਈ ਬਤਖਾਂ ਇਹੋ ਜਿਹੀਆਂ ਹੁੰਦੀਆਂ ਨੇ ਪਾਣੀ 'ਚ ਰਹਿੰਦੀਆਂ ਨੇ ਪਰ ਬਾਹਰ ਕੱਢੋ ਤਾਂ ਸੁੱਕੀਆਂ ਦੀਆਂ ਸੁੱਕੀਆਂ। ਕਈ ਬੰਦੇ ਤੁਹਾਡੇ ਨਾਲ ਰਹਿੰਦੇ ਨੇ ਲੇਕਿਨ ਉਹ ਕੁਝ ਸਿੱਖ ਕੇ ਰਾਜ਼ੀ ਨਹੀਂ ਉਸ ਮਾਹੌਲ 'ਚ ਜਿਹੜੇ 'ਚ ਰਹਿੰਦੇ ਨੇ, ਬਸ ਉੱਥੋਂ ਦੀ ਆਪਣਾ ਪੂਰਾ ਕਰਕੇ ਕੰਮ ਨੰਗ ਜਾਂਦੇ ਨੇ। ਮਸਲਨ ਤੁਸੀਂ ਪਿੰਡਾਂ 'ਚ ਰਹਿਣ ਵਾਲੇ ਬੰਦੇ ਇਸ ਗੱਲ ਨੂੰ ਸਮਝਦੇ ਨੇ ਵੀ ਇਹ ਜਦੋਂ ਅਸੀਂ ਹਲ ਵਾਹੀ ਦਾ ਢੱਗਿਆਂ ਨਾਲ, ਅਤੇ ਢੱਗੇ ਜਦੋਂ ਵੱਛੇ ਹੁੰਦੇ ਨੇ, ਨਿੱਕੇ ਹੁੰਦੇ ਨੇ, ਮਤਲਬ ਕਿ ਜੇ ਉਹ ਛੋਟਾ ਬੱਚਾ ਹੀ ਦਿੰਦੀ ਹੈ ਗਾਈ ਜਿਹੜੀ ਹੈ, ਉੱਥੋਂ ਹੀ ਉਹ ਢੱਗਾ ਬਣਦਾ। ਉਹਨੂੰ ਵਿਚਾਰੇ ਨੂੰ ਤਾਂ ਨਹੀਂ ਪਤਾ ਹੁੰਦਾ ਵੀ ਮੈਂ ਕਿਸ ਤਰ੍ਹਾਂ ਸਿੱਧਾ ਤੁਰਨਾ ਹੈ ਅਤੇ ਮੈਂ ਕਿਸ ਤਰ੍ਹਾਂ ਕੰਮ ਕਰਨਾ। ਇਸੇ ਤਰੀਕੇ ਨਾਲ ਜਿਹੜਾ ਘੋੜਾ ਹੁੰਦਾ ਉਹ ਵੀ ਜਿਸ ਵੇਲੇ ਵਛੇਰਾ ਹੁੰਦਾ ਉਹ ਘੋੜੇ ਦਾ, ਅਤੇ ਉਹਨੂੰ ਤਾਂ ਨਹੀਂ ਪਤਾ ਹੁੰਦਾ ਵੀ ਮੈਂ ਆਪਣੇ ਉੱਤੇ ਜਿਹੜੀ ਹੈ ਉਹ ਸਵਾਰੀ ਕਿਵੇਂ ਕਰਾਉਣੀ, ਮੈਂ ਕਿਵੇਂ ਤੁਰਨਾ ਹੈ, ਕਿਹੜਾ ਕੰਮ ਕਰਨਾ ਹੈ, ਕਿਹੜਾ ਨਹੀਂ ਕਰਨਾ। ਉਹਨੂੰ ਟ੍ਰੇਨਡ ਕੀਤਾ ਜਾਂਦਾ ਹੈ। ਜਿਹੜੇ ਤੇ ਨਸਲੀ ਹੁੰਦੇ ਨੇ, ਠੀਕ ਹੁੰਦੇ ਨੇ, ਉਹ ਟ੍ਰੇਨਡ ਹੋ ਜਾਂਦੇ ਨੇ। ਜਿਹੜੇ ਇੱਥੇ ਹੁਣ ਮੈਂ ਕੋਈ ਡੈਰੋਗੇਟਰੀ ਵੇ ਨਾਲ ਬਦਨਸਲੀ ਨਹੀਂ ਕਹਿ ਰਿਹਾ, ਇਹ ਘੋੜਿਆਂ ਦੀ ਗੱਲ ਹੋ ਰਹੀ ਹੈ ਸਿਰਫ। ਅਤੇ ਜਿਹੜੇ ਜ਼ਰਾ ਬੇਵਕੂਫ ਹੁੰਦੇ ਨੇ, ਮੋਟੇ ਦਿਮਾਗ ਦੇ ਹੁੰਦੇ ਨੇ, ਉੱਥੇ ਉਹ ਨਹੀਂ ਸਿੱਖਦੇ, ਉਹ ਨਾ ਢੱਗੇ ਸਿੱਖਦੇ ਨੇ, ਨਾ ਸਾਰੀ ਉਮਰ ਸਿੱਧਾ ਹਲ ਵਾਹੁੰਦੇ ਨੇ, ਲੀਹਾਂ ਹੀ ਭੰਨਦੇ ਨੇ। ਉਹ ਪਿੱਛੇ ਜਿਹੜਾ ਸਿਆੜ ਮਾਰੀਦਾ ਉਹਨੂੰ ਕਦੇ ਇੱਧਰ ਲੈ ਜਾਂਦੇ ਨੇ ਅਤੇ ਕਦੇ ਉੱਧਰ ਲੈ ਜਾਂਦੇ ਨੇ। ਇਹੀ ਹਾਲ ਘੋੜਿਆਂ ਦਾ ਹੁੰਦਾ, ਇਹੀ ਹਾਲ ਖੋਤਿਆਂ ਦਾ ਹੁੰਦਾ। ਇਸੇ ਤਰੀਕੇ ਨਾਲ ਇਹੀ ਹਾਲ ਇਨਸਾਨਾਂ ਦਾ। ਉਹਨਾਂ ਨੂੰ ਸਿਖਾਉਣ ਦਾ ਤਾਂ ਉਹੀ ਤਰੀਕਾ ਹੈ, ਇੱਕ ਉਹਨਾਂ 'ਚ ਬੜਾ ਚੰਗਾ ਨਿਕਲ ਆਉਂਦਾ ਅਤੇ ਇੱਕ ਭੈੜਾ ਨਿਕਲ ਆਉਂਦਾ। ਇਸ ਲਈ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝ ਜਾਣਾ ਕਿ ਇਹ ਜਿਹੜੀ ਐਜੂਕੇਸ਼ਨ ਹੈ ਇਹ ਜ਼ਰੂਰੀ ਨਹੀਂ ਹੈ। ਤਾਲੀਮ ਜਿਹਨੂੰ ਅਸੀਂ ਆਉਂਦੇ ਹਾਂ ਵੀ ਉਹ ਰਵਾਇਤੀ ਤਰੀਕੇ ਵਾਲੀ ਤਾਲੀਮ ਹੀ ਤਾਲੀਮ ਹੈ। ਜਿਹੜੇ ਬੰਦੇ ਨੇ ਸਿਆਣਾ ਬਣਨਾ, ਉਹਨੂੰ ਅਗਰ ਰਵਾਇਤੀ ਤਰੀਕੇ ਵਾਲੀ ਤਾਲੀਮ ਦਾ ਮੌਕਾ ਨਹੀਂ ਵੀ ਲੱਭਾ ਤਾਂ ਉਹਨੇ ਸਿਆਣਾ ਬਣ ਜਾਣਾ। ਇਸ ਵਾਸਤੇ ਇਹ ਹੁਣ ਤੁਹਾਡੇ ਨਾਲ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਇਹੋ ਜਿਹੀ ਹੈ ਕਿ ਇੱਕ ਇਹੋ ਜਿਹਾ ਸ਼ੋਭਾ ਆਇਆ ਨਵਾਂ, ਜਿਹਦੇ 'ਚ ਆਉਣ ਵਾਸਤੇ ਤੁਸੀਂ ਨਾ ਕੋਈ ਤਰਖਾਣ ਤੁਹਾਡੇ 'ਤੇ ਰੰਦਾ ਮਾਰਦਾ ਅਤੇ ਨਾ ਕੋਈ ਸਕੂਲ ਮਾਸਟਰ ਤੁਹਾਨੂੰ ਸਿੱਧਾ ਕਰਦਾ। ਬਸ ਤੁਸੀਂ ਆ ਕੇ ਸਿੱਧਾ ਜਨਾਬ ਠੱਕ ਕਰਕੇ ਲੋਕਾਂ 'ਚ ਵੱਜਦੇ ਹੋ।
ਹੁਣ ਲੋਕਾਂ ਦੀ ਕਿਸਮਤ ਤੇ ਤੁਹਾਡੀ ਕਿਸਮਤ, ਜੇ ਤੇ ਤੁਹਾਡੀ ਕਿਸਮਤ ਚੰਗੀ ਸੀ ਵੀ ਤੁਹਾਡੀ ਝੰਡ ਪਰੇਡ ਹੋਈ ਸੀ ਤੇ ਤੁਸੀਂ ਉਹੀ ਕੰਮ ਚੰਗੇ ਤਰੀਕੇ ਨਾਲ ਕਰੋਗੇ, ਤੇ ਜੇ ਤੁਸੀਂ ਖੁਰਦਰੇ ਸੋ, ਨੁਕਰਾਂ ਤੁਹਾਡੀਆਂ ਕਿਸੇ ਨੇ ਅਜੇ ਸਿੱਧੀਆਂ ਨਹੀਂ ਸੀ ਕੀਤੀਆਂ, ਤੇ ਫਿਰ ਤੁਸੀਂ ਲੋਕਾਂ ਦੇ ਵੀ ਘੱਗਰ ਪਾੜੋਗੇ ਉੱਥੇ ਤੇ ਆਪਣੇ ਵੀ ਪਾੜੋਗੇ। ਇਹ ਮੈਂ ਗੱਲ ਕਰਨ ਡਿਆ ਸੋਸ਼ਲ ਮੀਡੀਆ ਦੀ। ਸੋਸ਼ਲ ਮੀਡੀਆ ਦੇ ਜਿੱਥੇ ਫਾਇਦੇ ਜ਼ਰੂਰ ਨੇ, ਰੋਜ਼ ਅਸੀਂ ਤੁਹਾਨੂੰ ਦੱਸਨੇ, ਤੁਹਾਨੂੰ ਪਤਾ ਹੈ ਵੀ ਚੌਰੀ ਨਿਜ਼ਾਮਦੀਨ ਹੋਵੇ ਜਾਂ ਦੂਸਰੇ ਲੋਕ ਹੋਣ, ਉਹਨਾਂ ਦੀ ਤਬਾਹੀ ਨਿਕਲੀ ਪਈ ਹੈ ਸੋਸ਼ਲ ਮੀਡੀਆ ਤੋਂ। ਸਭ ਤੋਂ ਬਹੁਤੇ ਤੰਗ ਹੀ ਉਸ ਤੋਂ ਨੇ। ਇੱਕ ਬਿਆਨੀਆਂ ਬਣਾਉਂਦੇ ਨੇ, ਹੁਣ ਤੁਸੀਂ ਹਿਸਾਬ ਲਾਇਆ ਹੀ ਹੋਏਗਾ ਵੀ ਜਿਹੜੇ ਸਾਡੇ ਆਪਣੇ ਫੀਲਡ ਮਾਰਸ਼ਲ ਸਾਹਿਬ ਸਨ, ਉਹਨਾਂ ਇੱਕ ਤਕਰੀਰ ਟੈਂਪਾ 'ਚ ਕੀਤੀ, ਹਜੇ ਉਸ ਤਕਰੀਰ ਦੇ ਟਿੱਕਰ ਸ਼ਿੱਕਰ ਲਿਖੇ ਜਾਣੇ ਸਨ, ਤੇ ਉਸ ਤਕਰੀਰ ਦੇ ਬਾਰੇ DG ISPR ਸਾਹਿਬ ਨੇ ਕੋਈ ਨਾ ਕੋਈ ਪ੍ਰਾਪਾਗੈਂਡਾ ਕਰਵਾਉਣਾ ਸੀ ਪਾਕਿਸਤਾਨ ਦੇ ਵਿੱਚ ਕਿ ਅਮਰੀਕੀ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਤੇ ਆਹ ਕਹਿ ਛੱਡਿਆ ਤੇ ਉਹਨਾਂ ਆਹ ਕਹਿ ਛੱਡਿਆ। ਉਸ ਤੋਂ ਪਹਿਲਾਂ ਹੀ ਅਸੀਂ ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਸਨ, ਅਸੀਂ ਉਹਨੂੰ ਧੋ ਕੇ ਰੱਖ ਦਿੱਤਾ। ਉਹਦੇ ਵਿੱਚ ਉਹ ਜਿਹੜੀ ਅੱਧੀ ਤੋਂ ਬਹੁਤੀ ਦੁਨੀਆ ਐਟਮ ਬੰਬ ਨਾਲ ਮਾਰ ਦੇਣ ਵਾਲੀ ਗੱਲ, ਪਾਕਿਸਤਾਨ ਨੂੰ ਕਚਰੇ ਦਾ ਟਰੱਕ ਆਖ ਛੱਡਿਆ, ਆਪਣੇ ਇੰਡੀਆ ਨੂੰ ਆਖ ਛੱਡਿਆ ਵੀ ਉਹ ਚਮਕਦੀ ਮਰਸੀਡੀਜ਼ ਹੈ। ਇਹ ਜਿਹੜੀਆਂ 2-4 ਔਰ 18ਵੀਂ ਤਰਮੀਮ ਉਹਨਾਂ ਨੇ ਉੱਥੇ ਆਖਿਆ ਸੀ, ਇਹ ਖਬਰ ਖੈਰ ਅਸੀਂ ਤੁਹਾਨੂੰ ਦਿੱਤੀ ਸੀ, ਦੂਜੀ ਤੋਂ ਪ੍ਰਿੰਟ ਦੇ ਵਿੱਚ ਛਪੀ ਸੀ। 18ਵੀਂ ਤਰਮੀਮ ਵਾਲੀ ਗੱਲ ਉਹਨਾਂ ਕੋਲ ਨਹੀਂ ਸੀ ਹੈਗੀ, ਅਸੀਂ ਤੁਹਾਨੂੰ ਦੱਸੀ ਸੀ ਕਿ ਖ਼ਤਮ ਕਰਨਾ ਚਾਹੁੰਦੇ ਨੇ। ਹੁਣ ਕੱਲ੍ਹ ਪਰਸੋਂ SM ਤਨਵੀਰ ਜਿਹੜੇ ਮਾਰੂਫ ਬਿਜ਼ਨਸਮੈਨ ਨੇ, ਉਹਨਾਂ ਨੇ ਆ ਕੇ, ਚੌਧਰੀ ਸਾਹਿਬ ਦੇ ਬੰਦੇ ਨੇ, ਇਹਨਾਂ ਨੂੰ ਵਫਾਕੀ ਵਜ਼ੀਰ ਵੀ ਬਣਾਇਆ ਸੀ ਆਪਣਾ ਵਫਾਕੀ ਜਾਂ ਸੂਬਾਈ ਕੇਅਰਟੇਕਰ ਦੇ ਵਿੱਚ, ਤੇ ਉਹਨਾਂ ਨੇ ਆ ਕੇ ਘੱਗਰ ਹੀ ਖੋਲ੍ਹ ਦਿੱਤਾ ਅਰਸ਼ਾਦ ਦਾ। ਉਹਨਾਂ ਕਿਹਾ ਜੀ ਬਿਲਕੁਲ 18ਵੀਂ ਤਰਮੀਮ ਨਹੀਂ ਹੋਣੀ ਚਾਹੀਦੀ NFC। ਇਹਨਾਂ ਲਫ਼ਜ਼ਾਂ 'ਚ ਨਹੀਂ ਕਿਹਾ, ਲੇਕਿਨ ਮਕਸਦ ਇਹ ਹੀ ਸੀ ਕਿ NFC ਅਵਾਰਡ ਠੀਕ ਨਹੀਂ, ਕਰਪਸ਼ਨ, ਗਵਰਨੈਂਸ, ਉਹ ਜਿਹੜਾ ਜਰਨੈਲਾਂ ਦਾ ਪੁਰਾਣਾ ਤਰੀਕਾ ਵਾਰਦਾਤ ਹੈ, ਉਹ ਹੀ ਹੁਣ ਉਹ ਇਸ ਹਕੂਮਤ ਦੇ ਉੱਤੇ ਸਿੱਧਾ ਕਰਨ ਡਏ ਨੇ। ਬਹਰਹਾਲ ਵਾਪਸ ਆਨੇ ਇਸ ਗੱਲ ਤੇ ਕਿ ਇਹ ਜਿਹੜਾ ਸੋਸ਼ਲ ਮੀਡੀਆ ਦਾ ਫਾਇਦਾ ਤੁਸੀਂ ਵੇਖੋ ਵੀ ਅਜੇ ਉਹਨਾਂ ਨੇ ਪ੍ਰੋਪੇਗੈਂਡਾ ਬਣਾਉਣਾ ਸੀ, ਆਪਣੀ ਜਿਹੜੀ ਕੋਈ ਤੈਅ ਸ਼ੈ ਬਣਾਉਣੀ ਸੀ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਘੱਗਰ ਖੋਲ੍ਹ ਕੇ ਰੱਖਤਾ ਸੋਸ਼ਲ ਮੀਡੀਆ ਵਾਲਿਆਂ ਨੇ। ਅੱਗੇ ਤੁਰੋ, ਬੈਲਜੀਅਮ ਬਰਸਲਸ ਪਹੁੰਚੇ, ਉੱਥੋਂ ਕੋਈ ਨਾ ਕੋਈ ਗੱਲ ਬਣਾਉਣੀ ਸੀ, ਕੋਈ ਨਾ ਕੋਈ ਗੱਲ ਜਿਹੜੀ ਉਹ ਸਿੱਧੀ ਕਰਨੀ ਸੀ, ਉੱਥੋਂ ਵੀ ਜਿਹੜੀਆਂ ਗੱਲਾਂ ਨਿਕਲੀਆਂ ਉਹ ਵੀ ਸੋਸ਼ਲ ਮੀਡੀਆ ਨੇ ਚੰਗੀ ਪਰੇਡ ਕਰਾਈ। ਉੱਥੇ ਮੁਲਾਕਾਤ ਹੋਈ ਸੁਹੇਲ ਵੜੈਚ ਸਾਹਿਬ ਨਾਲ, ਉੱਥੇ ਤੈਅ ਹੋਇਆ ਵੀ ਜਨਾਬ ਤੁਸੀਂ ਹੁਣ ਸਾਡੇ ਲਈ ਥੋੜ੍ਹੀ ਜਿਹੀ ਪੈਗਾਮ ਰਸਾਨੀ ਕਰੋਗੇ ਤੇ ਜ਼ਰਾ ਮਾਹੌਲ ਬਣਾਓਗੇ ਵੀ ਹੁਣ 10 ਸਾਲ ਮੈਂ ਹੀ ਰਵਾਂ, ਸੁੰਨੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ। ਸੁਹੇਲ ਵੜੈਚ ਸਾਹਿਬ ਨੇ ਸੋਚੋ ਵੀ ਕਿੱਡੀ ਮਿਹਨਤ ਕਰਕੇ, ਪਹਿਲਾਂ ਤਾਂ ਕੰਮ ਚੱਲਦਾ ਸੀ ਨਾ 1980-90 ਦੇ ਵਿੱਚ, ਬਜ਼ੁਰਗ ਅਲਤਾਫ ਹੁਸੈਨ ਕੁਰੈਸ਼ੀ ਸਾਹਿਬ ਵਰਗੇ ਦੋਸਤ ਜਿਹੜੇ ਨੇ ਜਾਂ ਵੜੈਚ ਸਾਹਿਬ ਵਰਗੇ ਜੋ ਲਿਖ ਦਿੰਦੇ ਸਨ ਉਹੀ ਚੱਲਦਾ ਸੀ। ਉਹ ਕੁਰੈਸ਼ੀ ਸਾਹਿਬ ਨੇ ਲਿਖਿਆ ਵੀ ਮਸ਼ਰਕੀ ਪਾਕਿਸਤਾਨ ਦੇ ਵਿੱਚ ਜਿਹੜਾ ਹੁਣ ਬੰਗਲਾਦੇਸ਼ ਹੈ, ਆਵਾਮ ਪਾਕਿਸਤਾਨ ਦੇ ਨਾਲ ਜਾਂ ਮਗਰਬੀ ਪਾਕਿਸਤਾਨ ਨਾਲ ਏਡਾ ਕੁ ਪਿਆਰ ਕਰਦੀ ਜਿਵੇਂ ਜ਼ਮਜ਼ਮ ਬਹਿ ਰਿਹਾ ਹੋਵੇ, ਤੇ ਚੌਥੇ ਦਿਨ ਉਹ ਅਲੱਗ ਹੋ ਗਏ ਸਨ। ਔਰ ਉਹਨਾਂ ਨੇ ਇਸੇ ਤਰੀਕੇ ਨਾਲ ਜ਼ਿਆਉਲ ਹੱਕ ਡਿਕਟੇਟਰ ਜਿਹਦੀ ਅੱਜ ਬਰਸੀ ਸੀ, ਉਹਦੇ ਬਾਰੇ ਲਿਖਿਆ ਸੀ ਕਿ ਉਹ ਜਨਾਬ ਉਹ ਤੇ ਬੜੇ ਹੀ ਕੋਈ ਨੇਕ ਆਦਮੀ, ਫਰਿਸ਼ਤਾ ਹੀ ਬਣਾ ਛੱਡਿਆ ਸੀ। ਤੇ ਉਹ ਇਹ ਕੋਈ ਨਵਾਂ ਕੰਮ ਨਹੀਂ, ਲੇਕਿਨ ਉਸ ਵੇਲੇ ਕੁਰੈਸ਼ੀ ਸਾਹਿਬ ਦੇ ਲੱਤੇ ਕਿਸੇ ਨਹੀਂ ਲਏ ਸੀ। ਡਰਾਇੰਗ ਰੂਮਾਂ 'ਚ ਬਹਿ ਕੇ ਤੇ ਲੋਕਾਂ ਮਾੜਾ ਚੰਗਾ ਆਖਿਆ ਹੋਏਗਾ ਕਿ ਯਾਰ ਇਹ ਵੇਖੋ ਟਾਊਟਗੀਰੀ ਕਰ ਰਹੇ ਨੇ। ਮਾਜ਼ਰਤ ਬਜ਼ੁਰਗ ਨੇ, ਕਹਿਣਾ ਨਹੀਂ ਚਾਹੀਦਾ ਮੈਨੂੰ, ਜ਼ਾਹਿਰ ਹੈ ਭਾਵੇਂ ਭੈੜਾ ਕੰਮ ਵੀ ਕੀਤਾ, ਲੇਕਿਨ ਹੈ ਤੇ ਬਜ਼ੁਰਗ ਨੇ ਔਰ ਬਹੁਤ ਜ਼ਿਆਦਾ ਬਜ਼ੁਰਗ ਨੇ, ਲੇਕਿਨ ਬਹਰਹਾਲ ਕੀਤੇ ਤੇ ਹੈ ਨੇ ਭੈੜੇ ਕੰਮ। ਹੁਣ ਕਰੀਏ ਕੀ? ਉਹਨਾਂ ਦੀਆਂ ਦਿੱਤੀਆਂ ਹੱਥਾਂ ਦੀਆਂ ਗੰਢਾਂ ਹੁਣ ਪੂਰੀ ਕੌਮ ਨੂੰ ਮੂੰਹ ਨਾਲ ਖੋਲ੍ਹਣੀਆਂ ਪੈਣ ਡਈਆਂ ਨੇ। ਤੇ ਹੁਣ ਅਗਰ ਹਜੇ ਵੀ ਉਹਨਾਂ ਨੂੰ ਨਾ ਦੱਸੀਏ, ਚਲੋ ਇਹਤਰਾਮ ਨਾਲ ਦੱਸ ਦਿੰਦੇ ਸਾਡੇ ਬਜ਼ੁਰਗ ਨੇ, ਟਾਊਟਗੀਰੀ ਦਾ ਲਫ਼ਜ਼ ਵਾਪਸ ਲੈ ਲੈਂਦੇ ਹਾਂ, ਲੇਕਿਨ ਇਹ ਕਿ ਮਾੜੇ ਕੰਮ ਤੇ ਕੀਤੇ ਨੇ। ਤੇ ਹੁਣ ਉਸ ਵੇਲੇ ਤੇ ਬੈਠਕਾਂ ਬੂਠਕਾਂ 'ਚ ਲੋਕੀ ਆਪੇ ਹੀ ਜਿਹੜਾ ਆਪਣਾ ਉਬਾਲ ਸੀ ਉਹ ਕੱਢ ਕੇ ਤੇ ਲੰਮੇ ਪੈ ਜਾਂਦੇ ਸਨ। ਹੁਣ ਲੋਕਾਂ ਦੇ ਹੱਥਾਂ ਆ ਗਿਆ ਸੋਸ਼ਲ ਮੀਡੀਆ, ਜਿਸ ਵੇਲੇ ਉੱਥੇ ਉਹ ਗੱਲ ਕਰਦੇ ਨੇ ਤੇ ਵੜੈਚ ਸਾਹਿਬ ਜਿਨ੍ਹਾਂ ਨੇ ਆਪਣਾ ਕਾਲਮ ਬੜੇ ਤਰੀਕੇ ਨਾਲ ਲਿਖ ਕੇ ਤੇ ਆਪਣੀ ਬੜੀ ਉਹਨਾਂ ਦੀ ਮੇਰਾ ਮਤਲਬ ਹੈ ਕਿ ਗੁੱਡੀ ਚੜੀ ਹੁੰਦੀ ਹੈ ਕਿ ਵੜੈਚ ਸਾਹਿਬ ਬਸ ਜਿਹਦੀ ਗੱਲਬਾਤ ਵੜੈਚ ਸਾਹਿਬ ਬੰਨ੍ਹ ਦਿੰਦੇ ਨੇ ਉਹ ਬਸ ਤਰ ਜਾਂਦਾ। ਇਸ ਲਈ ਵੜੈਚ ਸਾਹਿਬ ਨੂੰ ਜਨਾਬ ਅਗਲਿਆਂ ਨੇ, ਵੜੈਚ ਸਾਹਿਬ ਦਾ ਖਿਲਾਰ ਤੁਹਾਨੂੰ ਪਤਾ ਵਾਹਵਾ ਲੰਮਾ ਚੌੜਾ ਹੀ ਹੈ, ਉਸ ਖਿਲਾਰ ਦੇ ਬਾਵਜੂਦ ਵੜੈਚ ਸਾਹਿਬ ਨੂੰ ਬਰਸਲਸ ਮੰਗਵਾਇਆ, ਰੋਟੀ ਟੁੱਕਰ ਖਵਾਇਆ, ਚੰਗਾ ਰਜਵਾਂ, ਤੇ ਉੱਥੇ ਉਹਨਾਂ ਨੂੰ ਆਖਿਆ ਵੀ ਤੁਸੀਂ ਮੇਰੇ ਲਈ ਲਿਖੋ ਕਾਲਮ, ਮੇਰੇ ਲਈ ਜ਼ਰਾ ਮਾਹੌਲ ਬਣਾਓ। ਉਹਨਾਂ ਹੁਣ ਬਣਾਇਆ, ਸੋਸ਼ਲ ਮੀਡੀਆ ਵਾਲਿਆਂ ਲੰਮਿਆਂ ਪਾ ਲਿਆ ਵੜੈਚ ਸਾਹਿਬ ਨੂੰ। ਵੜੈਚ ਸਾਹਿਬ ਨੂੰ ਜਿਸ ਵੇਲੇ ਲੰਮਿਆਂ ਪਾ ਲਿਆ ਤਾਂ ਵੜੈਚ ਸਾਹਿਬ ਨੇ ਇੱਕ ਹੋਰ ਕਾਲਮ ਲਿਖਣਾ ਪਿਆ। ਪਹਿਲਾ ਕਾਲਮ ਜਿਹਦੇ ਵਿੱਚ ਅੱਗ ਕੱਢਣ ਡਏ ਸਨ ਅੱਗੋਂ ਵੀ ਤੇ ਪਿੱਛੋਂ ਵੀ, ਦੂਜੇ ਕਾਲਮ 'ਚ ਕੈਦੀ ਜੀ ਕੈਦੀ ਜੀ ਕੈਦੀ ਜੀ, ਬਸ ਅੰਮੀ ਜੀ ਨਹੀਂ ਲਿਖਿਆ, ਬਾਕੀ ਹਰ ਸ਼ੈ ਵਿੱਚ ਲਿਖੀ ਸੀ। ਮਤਲਬ ਦੂਸਰੇ ਕਾਲਮ ਦੇ ਵਿੱਚ ਵੜੈਚ ਸਾਹਿਬ ਦੀ ਰੀ ਨਿਕਲ ਰਹੀ ਸੀ, ਜਿਵੇਂ ਬੰਦਾ ਮੇਰਾ ਮਤਲਬ ਟਰੱਕ ਥੱਲੇ ਆ ਗਿਆ ਹੋਵੇ। ਮੈਂ ਮੁਹਾਵਰਾਤਨ ਕਹਿ ਰਿਹਾ ਵੈਸੇ ਨਹੀਂ। ਉਹ ਹੁਣ ਇਹ ਕਿਉਂ ਹੋਇਆ? ਉਹਦੀ ਵਜ੍ਹਾ ਸੋਸ਼ਲ ਮੀਡੀਆ ਕਿ ਏਡੀ ਤਰਪਾਈ ਕਰ ਛੜੀ ਉਹਨਾਂ ਨੇ 24 ਘੰਟਿਆਂ ਦੀ। ਸੁਹੇਲ ਵੜੈਚ ਸਾਹਿਬ ਨੂੰ ਖਲੂਰ ਕੇ ਇੰਝ ਸੁੱਟਿਆ ਉਹਨਾਂ ਨੇ ਕਿ ਮੇਰਾ ਮਤਲਬ ਹੈ ਕਿ ਉਹਨਾਂ ਦੀ ਤਬਾਹੀ ਕੱਢ ਦਿੱਤੀ। ਹੁਣ ਇਸ ਮਾਹੌਲ ਦੇ ਵਿੱਚ ਮੈਂ ਸਿਰਫ ਤੁਹਾਨੂੰ ਇਹ ਦੱਸਣ ਡਿਆ ਵੀ ਇਸ ਮਾਹੌਲ ਦੇ ਵਿੱਚ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਹੈ। ਇਹ ਟੌਪਿਕ ਮੇਰਾ ਅੱਜ ਦਾ ਨਹੀਂ ਸੀ, ਲੇਕਿਨ ਮਾਜ਼ਰਤ ਨਾਲ ਇਹਦੀ
ਇਹਦਾ ਬੈਕਗਰਾਉਂਡ ਐਡਾ ਲੰਮਾ ਤੁਹਾਨੂੰ ਦੱਸਣਾ ਜ਼ਰੂਰੀ ਸੀ ਤਾਂ ਕਿ ਤੁਹਾਨੂੰ ਜਿਹੜਾ ਅਗਲੀ ਗੱਲ ਦੱਸਣ ਲੱਗਾ ਉਹਦੀ ਸਮਝ ਤਾਂ ਤੁਹਾਨੂੰ ਸਾਰੀ ਹੁੰਦੀ ਹੈ, ਲੇਕਿਨ ਉਹਦੇ ਨਾਲ ਤੁਸੀਂ ਕਨੈਕਟ ਕਰ ਸਕੋ। ਉਹ ਇਹ ਹੈ ਕਿ ਫਾਇਦੇ ਤਾਂ ਤੁਸੀਂ ਵੇਖ ਲਏ ਸੋਸ਼ਲ ਮੀਡੀਆ ਦੇ, ਹੁਣ ਨੁਕਸਾਨ ਤੁਹਾਨੂੰ ਦੱਸਣ ਲੱਗਾ। ਹੁਣ ਕਿਉਂਕਿ ਬਗੈਰ ਕਿਸੇ ਟ੍ਰੇਨਿੰਗ ਤੋਂ ਖਿੱਚ ਮੇਰੀ ਫੋਟੋ ਤੇ ਬਟੂਏ ਤੇ ਲਾ ਦੇ, ਜਿਹੜੀ ਉਹ ਗੱਲ ਸੀ, ਬਸ ਫੋਟੋ ਜਿਹੜੀ ਕੈਮਰਾ ਔਨ ਕਰਨਾ, ਅਗਲੇ ਪਾਸੇ ਬਹਿਣਾ ਤੇ ਬਕੜਵਾ ਕਰਨੀ ਹੈ, ਜਿਹੜੀ ਦਿਲ ਕਰਦਾ ਕਰੋ, ਜਿੰਨੀ ਦਿਲ ਕਰਦਾ ਕਰੋ, ਜੋ ਮਰਜ਼ੀ ਆਖੋ, ਕੈਮਰੇ ਨੇ ਹਰ ਸ਼ੈ ਵਿਖਾਈ ਜਾਣੀ। ਅੱਛਾ, ਉਲਟੀਆਂ ਸਿੱਧੀਆਂ ਗੱਲਾਂ ਕਰੋ ਤਾਂ ਲੋਕ ਸੁਣਦੇ ਵੀ ਚੰਗੀਆਂ ਨੇ। ਮਸਲਨ ਗੰਦੀਆਂ ਗਾਲਾਂ ਦੇਣੀਆਂ ਸ਼ੁਰੂ ਕਰ ਦਿਓ ਵੀਡੀਓ ਖੋਲ੍ਹ ਕੇ, ਤੇ ਉਹ ਬਹੁਤੀ ਚੱਲਣੀ ਹੈ, ਕਿਉਂਕਿ ਲੋਕ ਹੱਸਦੇ ਨੇ। ਅਗਰ ਗਾਲਾਂ ਇਨੋਵੇਟਿਵ ਹੋਣ, ਜਿਹੜੀਆਂ ਉਹਨਾਂ ਨੇ ਨਾ ਸੁਣੀਆਂ ਹੋਣ ਪਹਿਲਾਂ, ਤੇ ਹੋਰ ਵੀ ਉਹ ਵੱਖਰੀਆਂ ਕੋਈ ਵੰਨ ਸਵੰਨੀਆਂ ਗਾਲਾਂ ਹੋਣ ਤੇ ਲੋਕੀ ਹੋਰ ਸੁਣਨਗੇ। ਤੇ ਇਹਦਾ ਮਤਲਬ ਇਹ ਨਹੀਂ ਵੀ ਗਾਲਾਂ ਕੱਢਣ ਦਾ ਕੰਮ ਬੜਾ ਚੰਗਾ ਜਾਂ ਬੜਾ ਟੈਲੈਂਟ ਹੈ। ਕਈ ਵਾਰੀ ਲੋਕੀ ਤੁਹਾਨੂੰ ਉਂਝ ਵੀ ਸੁਣਦੇ ਨੇ। ਅੱਛਾ, ਬੰਦਿਆਂ ਦੇ ਸਿਰ ਨੂੰ ਚੜ੍ਹ ਜਾਂਦੀ ਹੈ ਗੱਲ ਜਿਸ ਵੇਲੇ ਲੋਕੀ ਉਹਨਾਂ ਨੂੰ ਬੜਾ ਸਾਰਾ ਸੁਣਦੇ ਨੇ। ਸਾਡੇ ਇੱਕ ਦੋਸਤ ਨੇ, ਉਹ ਲੋਕੀ ਉਹਨਾਂ ਨੂੰ ਸੁਣਦੇ ਨੇ, ਲੋਕੀ ਉਹਨਾਂ ਦਾ ਇਹਤਰਾਮ ਕਰਦੇ ਨੇ। ਉਹਨਾਂ ਨਾਲ ਜਿਸ ਵੇਲੇ ਫੋਨ 'ਤੇ ਗੱਲ ਕਰੋ ਨਾ, ਤੇ ਉਹਨਾਂ ਨੂੰ ਉਹ ਲੋਕੀ, ਕਿਉਂਕਿ ਉਹਨਾਂ ਨਾਲ ਪਿਆਰ ਕਰਦੇ ਨੇ, ਸੁਣਦੇ ਨੇ, ਤੇ ਉਹਨਾਂ ਨਾਲ ਫੋਨ 'ਤੇ ਗੱਲ ਕਰੋ ਤਾਂ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਹੈ ਅੱਗੇ ਜਿਹੜੇ ਬੰਦੇ ਨਾਲ ਉਹ ਗੱਲ ਕਰਨ ਡਏ ਨੇ ਵੀ ਉਹ ਕੌਣ ਹੈ, ਉਹਨੂੰ ਕਿੰਨਾ ਕੁ ਪਤਾ ਹੈ, ਨਹੀਂ ਪਤਾ। ਉਹਨਾਂ ਨਾਲ ਗੱਲ ਕਰੋ ਤੇ 5 ਮਿੰਟਾਂ ਤੋਂ ਬਾਅਦ ਲੱਗਦਾ ਵੀ ਤੁਸੀਂ ਕਿਸੇ ਅਕਲੇ ਕੁੱਲ ਨਾਲ ਗੱਲ ਕਰ ਰਹੇ ਹੋ, ਸਾਰਾ ਕੁਝ ਹੀ ਉਹਨੂੰ ਪਤਾ। ਉਹ ਤੁਹਾਨੂੰ, ਮੇਰਾ ਮਤਲਬ ਅਗਰ ਤੁਹਾਡੇ ਨਾਲ ਘੰਟਾ ਗੱਲ ਕੀਤੀ ਹੈ, ਮਿਸਾਲ ਮੈਂ ਦੇ ਰਿਹਾ, ਤੇ ਉਹਦੇ ਵਿੱਚ 1 ਮਿੰਟ ਵੀ ਇਸ ਗੱਲ ਦੇ ਕਾਬਿਲ ਨਹੀਂ ਸਮਝਣਗੇ। ਉਹ ਮੈਂ ਕੋਈ ਆਪਣੀ ਇਕੱਲੇ ਦੀ ਗੱਲ ਨਹੀਂ ਕਰ ਰਿਹਾ, ਹੋਰ ਬੜੇ ਸਾਰੇ ਦੋਸਤਾਂ ਨਾਲ ਵੀ ਉਹੀ ਕਰਦੇ ਨੇ ਕਿ ਉਹ ਤੁਹਾਡੇ ਕੋਲੋਂ ਵੀ ਰਾਏ ਪੁੱਛ ਲੈਣ ਵੀ ਤੁਸੀਂ ਕੀ ਸਮਝਦੇ ਹੋ। ਬਾਹਰ ਨਾਨ ਸਟਾਪ ਬੋਲਣਗੇ ਪੂਰਾ ਘੰਟਾ। ਔਰ ਉਹਦੀ ਵਜ੍ਹਾ ਕੀ ਹੈ? ਉਹਨਾਂ ਦਾ ਕਸੂਰ ਨਹੀਂ ਹੈ, ਉਹਦੀ ਵਜ੍ਹਾ ਉੱਥੇ ਵੀ ਥੋੜ੍ਹੀ ਜਿਹੀ ਤਾਲੀਮ ਦਾ ਰੌਲਾ ਵੀ ਉਹ ਸਿਰ ਨੂੰ ਜਦੋਂ ਗੱਲ ਚੜ੍ਹ ਜਾਂਦੀ ਹੈ ਤੇ ਉਹ ਫਿਰ ਬੰਦਾ ਜਿਹੜਾ ਨਾ ਉਹ ਸੋਚਦਾ ਘੱਟ ਹੀ ਹੈ। ਉਹਨੂੰ ਇਹ ਲੱਗਦਾ ਮੈਨੂੰ ਹੀ ਸਾਰਾ ਪਤਾ ਹੈ, ਕਿਉਂਕਿ ਆਵਾਮ ਮੇਰੇ ਨਾਲ ਪਿਆਰ ਕਰਨ ਡਈ। ਐਵੇਂ ਜਿਵੇਂ ਮੇਰੇ ਸਿਰ ਨੂੰ ਚੜ੍ਹ ਜਾਏ ਵੀ ਇੰਨੇ ਸਾਰੇ ਤੁਸੀਂ ਮੈਨੂੰ ਸੁਣਦੇ ਜੇ, ਸਾਰੀ ਅਕਲ ਮੈਨੂੰ ਹੀ ਪਤਾ ਹੈ। ਇਹ ਮੇਰੇ ਸਿਰ ਨੂੰ ਚੜ੍ਹ ਜਾਏ, ਮੈਂ ਕਿਸੇ ਹੋਰ ਬੰਦੇ ਨੂੰ ਬੰਦਾ ਹੀ ਨਾ ਸਮਝਾਂ। ਇਹ ਹੁਣ ਰੌਲਾ ਪੈ ਗਿਆ ਹੋਇਆ ਪਾਕਿਸਤਾਨ ਦੇ ਵਿੱਚ। ਜਿਹੜੇ ਯਾਰ ਸੱਜਣ ਚੰਦ, ਉਹ ਇੱਕ ਡੱਕੀ ਭਾਈ ਹੈ, ਇੱਕ ਉਹ ਕੋਈ ਬੱਟ ਹੈ ਮੁੰਡਾ। ਅੱਛਾ, ਇਹਨਾਂ ਦੀ ਗੱਲ ਕਰੀਏ, ਮੁਸੀਬਤ ਇਹ ਹੈ, ਇੱਕ ਤਾਂ ਪੜ੍ਹੇ ਲਿਖੇ ਮੁੰਡੇ ਘੱਟ ਨੇ, ਟ੍ਰੇਨਿੰਗ ਇਹਨਾਂ ਦੀ ਘੱਟ ਹੈ, ਭਾਈ ਨੇ ਸਾਡੇ ਛੋਟੇ। ਇਹਨਾਂ ਨੂੰ ਹੁਣ ਤਨਕੀਦ ਦਾ ਜਵਾਬ ਨਹੀਂ ਦੇਣਾ ਆਉਂਦਾ, ਸਿੱਧੀਆਂ ਗਾਲਾਂ ਕੱਢਦੇ ਨੇ ਵਾਪਸ। ਇਹਨਾਂ ਨੂੰ ਕੋਈ ਅਕਲ ਦੀ ਗੱਲ, ਇੱਕ ਅੱਧੀ ਵਾਰੀ ਮੈਂ ਪਹਿਲੇ ਵੀ ਉਹ ਬੱਟ ਪਤਾ ਨਹੀਂ ਆਪਣੀ ਭੈਣ ਦੇ ਉੱਤੇ, ਸਾਡੀ ਵੀ ਭੈਣ ਹੀ, ਉਹਦੀ ਭੈਣ ਹੀ ਆ ਵਾਲਦਾ, ਉਹਦੇ 'ਤੇ ਪੈਸੇ ਪੂਸੇ ਸੁੱਟਣ ਡਿਆ, ਸਮਝਾਇਆ ਵੀ ਪੁੱਤਰ ਇਹ ਸਾਡੇ ਕਲਚਰ 'ਚ ਕੰਮ ਠੀਕ ਨਹੀਂ ਹੈ। ਉਹਨੂੰ ਹੁਣ ਪਤਾ ਨਹੀਂ ਸੀ ਵੀ ਇਹਦਾ ਜਵਾਬ ਕਿਵੇਂ ਦੇਣਾ। ਉਹ ਜਿਵੇਂ ਕੱਪੜਿਆਂ 'ਚੋਂ ਬਾਹਰ ਹੀ ਫਿਰਦੇ ਨੇ ਹਰ ਵੇਲੇ, ਉਹ ਹਰ ਗੱਲ ਦੇ ਜਵਾਬ 'ਚ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਉਹੀ ਵਿਕਦਾ, ਲੋਕੀ ਉਹੀ ਸੁਣਦੇ ਨੇ। ਉਹ ਬਗੈਰ ਕਿਸੇ ਟ੍ਰੇਨਿੰਗ ਤੋਂ ਅੱਲਾ ਨੇ ਇੱਕ ਹੁਨਰ ਦਿੱਤਾ ਸੀ ਗੱਲਬਾਤ ਕਰਨ ਦਾ, ਉਹ ਚੱਲ ਰਿਹਾ। ਹੁਣ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਮੁੰਡਿਆਂ ਵਾਸਤੇ ਮੁਸੀਬਤਾਂ ਬਣਨੀਆਂ ਸ਼ੁਰੂ ਹੋਈਆਂ ਨੇ। ਹਰ ਦੂਜੇ ਦਿਨ ਪਰਚੇ ਹੋ ਜਾਂਦੇ ਨੇ, ਹਰ ਦੂਜੇ ਦਿਨ ਫੜੇ ਜਾਂਦੇ ਨੇ। ਉਹ ਸਾਡੇ ਇੱਕ ਮਿੱਤਰ ਹੁੰਦੇ ਸਨ, ਉਹ ਆਂਦੇ ਸਨ ਵੀ ਪੈਸੇ ਜਿੰਨੇ ਵੀ ਹੋਣ, ਇੱਕ ਗਲਤ ਬ੍ਰੇਕ ਵੱਜ ਜਾਏ ਤੇ ਮੁੱਕ ਜਾਂਦੇ ਨੇ। ਕਹਿਣ ਦਾ ਉਹਦੇ ਵਿੱਚ ਮਤਲਬ ਇਹ ਸੀ ਵੀ ਬੜਾ ਤਗੜਾ ਬੰਦਾ ਵੀ ਹੋਵੇ, ਉਹ ਕਿਸੇ ਗਲਤ ਘਰ ਦੇ ਸਾਹਮਣੇ ਬ੍ਰੇਕ ਮਾਰ ਪਵੇ, ਤੁਹਾਨੂੰ ਗੱਲ ਸਾਰੀ ਸਮਝ ਆ ਗਈ। ਉਹ ਰੈੱਡ ਲਾਈਟ ਏਰੀਆ ਤੁਹਾਨੂੰ ਪਤਾ ਲਾਹੌਰ ਦੇ ਵਿੱਚ, ਵੀ ਉੱਥੇ ਜੇ ਜਾ ਬ੍ਰੇਕ ਮਾਰੀ ਤੇ ਗੱਡੀ 'ਚ ਉਤਰ ਕੇ ਬੰਦਾ ਉੱਤੇ ਚਲਾ ਗਿਆ ਤੇ ਪੈਸੇ ਮੁੱਕ ਜਾਣਗੇ। ਇਸੇ ਤਰੀਕੇ ਨਾਲ ਹੋਰ ਕੋਈ ਗਲਤ ਆਦਤ ਪੈ ਜਾਏ ਜੂਆ ਖੇਡਣ ਦੀ, ਬ੍ਰੇਕ ਹੀ ਮਾਰਨੀ ਹੈ ਨਾ ਕਿਤੇ ਜ਼ਿੰਦਗੀ ਨੇ ਜਾ ਕੇ। ਮੁਹਾਵਰਾ ਸੀ ਨਾ ਵੀ ਗੱਡੀ ਨੂੰ ਇੱਕ ਗਲਤ ਬ੍ਰੇਕ ਵੱਜ ਗਈ ਤੇ ਪੈਸੇ ਮੁੱਕ ਗਏ। ਇੱਕ ਗਲਤ ਆਦਤ, ਇੱਕ ਗਲਤ ਹਰਕਤ ਤੁਹਾਡੇ 'ਚ ਹੋਣੀ ਹੈ ਤੇ ਤੁਹਾਡਾ ਕੰਮ ਮੁੱਕ ਜਾਣਾ। ਇਹ ਜਿਹੜੇ ਛੋਟੇ ਭਾਈ ਨੇ, ਸਾਡੇ ਮਿੱਤਰ ਨੇ, ਸੱਜਣ ਨੇ, ਇਹ ਹੁਣ ਤਾਲੀਮ ਕੋਈ ਹੋਰ ਪ੍ਰੋਫੈਸ਼ਨ ਦੇ ਵਿੱਚੋਂ ਤੇ ਕੋਈ ਵਕਾਲਤ ਕਰਕੇ ਜਾਂ ਕੋਈ ਪ੍ਰੋਫੈਸਰੀ ਕਰਕੇ ਜਾਂ ਕੋਈ ਸਿਆਸਤ ਕਰਕੇ ਜਾਂ ਕੋਈ ਇੰਜੀਨੀਅਰਿੰਗ ਕਰਕੇ ਜਾਂ ਕੋਈ ਬੈਂਕਰ ਬਣ ਕੇ ਕਿਸੇ ਹੋਰ ਤਰੀਕੇ 'ਚੋਂ ਪਾਲਿਸ਼ ਹੋ ਕੇ ਤੇ ਬਾਹਰ ਆਏ ਨਹੀਂ। ਰੱਬ ਨੇ ਕੋਈ ਟੈਲੈਂਟ ਦਿੱਤਾ ਸੀ, ਉਹ ਮੇਰਾ ਮਤਲਬ ਹੈ ਕਿ ਉਹ ਸ਼ੁਰੂ ਕਰ ਦਿੱਤਾ। ਅੱਛਾ, ਉਹ ਕੰਮ ਵੀ ਇਹੋ ਜਿਹਾ ਹੀ ਹੈ ਵੀ ਇਹ ਜਨਾਬ ਸਾਡਾ ਬਾਥਰੂਮ ਹੈ ਤੇ ਇਹ ਘਰ ਹੈ ਤੇ ਇਹ ਕਿਚਨ ਹੈ ਤੇ ਇੱਥੇ ਇਹ ਗੱਡੀ ਹੈ ਤੇ ਅੱਜ ਮੈਂ ਗੱਡੀ ਧਵਾ ਲਈ ਤੇ ਅੱਜ ਮੈਂ ਗੱਡੀ ਲੈ ਲਈ। ਲੋਕੀ ਮਹਿਜ਼ੂਜ਼ ਹੁੰਦੇ ਨੇ ਉਹਨਾਂ ਦੀ ਡੇ ਟੂ ਡੇ ਲਾਈਫ ਤੋਂ, ਲੇਕਿਨ ਉਹਨਾਂ ਨੇ ਨਾ ਆਪਣੇ ਆਪ ਨੂੰ ਇੰਪਰੂਵ ਕੀਤਾ, ਨਾ ਆਪਣੀ ਸੋਚ ਨੂੰ ਇੰਪਰੂਵ ਕੀਤਾ, ਨਾ ਹੀ ਐਥੀਕਲ ਡਾਇਲੇਮਾ ਉਹਨਾਂ ਦਾ ਜਿਹੜਾ ਉਹਨਾਂ ਦੇ ਸਾਹਮਣੇ ਉਹ ਉਹਨਾਂ ਨੂੰ ਸਮਝ ਆਉਣ ਡਈ ਵੀ ਕੀ ਹੈ। ਹੁਣ ਇਹ ਜਿਹੜਾ ਡੱਕੀ ਭਾਈ ਹੈ, ਇਹ ਕੋਈ ਜੂਏ ਦੀ ਕੋਈ ਐਪ ਸ਼ੈਪ ਸੀ, ਕਿਉਂਕਿ ਜ਼ਾਹਿਰ ਹੈ ਲੋਕੀ ਸੁਣਦੇ ਨੇ, ਉਹਨਾਂ ਨੂੰ ਨਜ਼ਰ ਆਉਂਦਾ ਵੀ ਇੰਨੇ ਬੰਦੇ ਸੁਣਦੇ ਨੇ। ਹੁਣ ਕੰਪਨੀਆਂ ਵੀ ਤੁਹਾਨੂੰ ਪਹੁੰਚਦੀਆਂ ਨੇ, ਉਹ ਆਉਂਦੀਆਂ ਨੇ ਕਿ ਜਨਾਬ ਹੈ ਸਾਡਾ ਨਾਂ ਲਵੋ। ਮੇਰੇ ਇੱਕ ਸੱਜਣ ਨੇ, ਉਹਨਾਂ ਦੇ ਕੋਲ ਉਹਨਾਂ ਦੇ ਪਿੰਡ ਤੋਂ ਬੰਦੇ ਦੂਜੇ ਕੁ ਦਿਨ ਫੋਨ ਕਰ ਦਿੰਦੇ ਨੇ ਵੀ ਜੀ ਉਹ ਬਸ਼ਾਰ ਤੇ ਮੁਸੱਲੀ ਦਾ ਨਾਂ ਲਿਆ ਤੇ ਗਿੱਲ ਸਾਹਿਬ ਨੂੰ ਕਹੋ ਸਾਡਾ ਨਾਮ ਹੀ ਲੈਣ। ਹੁਣ ਮੈਂ ਅੱਧੇ ਕੁ ਪਿੰਡ ਦਾ ਨਾਂ ਉੱਥੇ ਲੈ ਬੈਠਾ ਤੇ ਉਹ ਮੇਰਾ ਖਿਆਲ ਜਿਹੜਾ ਅੱਧਾ ਰਹਿ ਗਿਆ ਉਹ ਬਸ਼ਾਰਤੇ ਨੇ ਹੁਣ ਮੇਰੇ ਕੋਲੋਂ ਆਪਣੇ ਕਾਪੀਰਾਈਟ ਵਾਪਸ ਲੈ ਲੈਣੇ ਨੇ ਕਿ ਜੀ ਜਿੰਨੇ ਬੰਦਿਆਂ ਦੇ ਤੁਸੀਂ ਨਾਂ ਲੈ ਲੈਣ ਨਾ, ਹੁਣ ਮੇਰਾ ਨਾਂ ਨਾ ਲਿਆ ਕਰੋ, ਮੈਨੂੰ ਐਕਸਕਲੂਸਿਵਿਟੀ ਜ਼ਰਾ ਖਤਮ ਹੋ ਗਈ। ਕਹਿਣ ਦਾ ਮਤਲਬ ਇਹ ਹੈ ਕਿ ਇਹ ਬੰਦੇ ਚਾਹੁੰਦੇ ਨੇ ਉਹਨਾਂ ਦਾ ਜ਼ਿਕਰ ਹੋਵੇ। ਇਸੇ ਤਰੀਕੇ ਨਾਲ ਕੰਪਨੀਆਂ ਜਿਹੜੀਆਂ ਨੇ ਉਹ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਸੌਦਾ ਵਿਕੇ, ਔਰ ਉਹਦੇ ਵਾਸਤੇ ਉਹ
ਇਹੋ ਜਿਹੇ ਬੰਦੇ ਜਿਹਨਾਂ ਨੂੰ ਲੋਕੀ ਸੁਣਦੇ ਨੇ ਉਹਨਾਂ ਨੂੰ ਪੈਸੇ ਵੀ ਆਫਰ ਕਰਦੇ ਨੇ ਸਭ ਕੁਝ। ਹੁਣ ਅਗਰ ਤੇ ਇਹਨਾਂ ਬੱਚਿਆਂ ਨੇ ਕਿਸੇ ਸਿਸਟਮ 'ਚੋਂ ਲੰਘ ਕੇ ਆਏ ਹੁੰਦੇ, ਕਿਸੇ ਮਿੱਲ 'ਚੋਂ ਲੰਘੇ ਹੁੰਦੇ, ਮਿੱਲ ਦਾ ਮਤਲਬ ਕਿਸੇ ਵੇਲਣੇ 'ਚੋਂ ਲੰਘੇ ਹੁੰਦੇ, ਇਹ ਹਾਲਾਤ ਦੀ ਪੀੜ ਦੇ ਵਿੱਚੋਂ ਦੀ ਲੰਘ ਕੇ ਇੱਥੇ ਅਪੜੇ ਹੁੰਦੇ, ਤੇ ਇਹਨਾਂ ਨੂੰ ਪਤਾ ਹੁੰਦਾ ਕਿ ਇਹ ਜਿਹੜੀ ਸ਼ਾਨ ਸ਼ੌਕਤ ਹੈ ਲੋਕੀ ਸੁਣਦੇ ਨੇ, ਇਹ ਲੰਮਾ ਨਹੀਂ ਹੈ, ਇਹ ਛੋਟਾ ਕੰਮ ਹੈ। ਅਗਰ ਗਲਤੀ ਕਰਾਂਗੇ ਤੇ ਮਾਰੇ ਜਾਵਾਂਗੇ। ਇਹ ਚੁਣ ਕੇ ਆਪਣੇ ਕੰਮ ਕਰਨਗੇ ਕਿ ਮੈਂ ਇਹ ਕਰਨਾ, ਮੈਂ ਇਹ ਨਹੀਂ ਕਰਨਾ, ਇੱਥੋਂ ਤੱਕ ਜਾਣਾ, ਇੱਥੋਂ ਤੱਕ ਨਹੀਂ ਜਾਣਾ। ਇਹਨਾਂ ਦੇ ਇੱਕ ਤੇ ਸਿਰ ਨੂੰ ਉਹ ਫੇਮ ਚੜੀ ਹੈ, ਫੇਮ ਹੈ ਜਾਂ ਫੀਮ ਹੈ, ਜੋ ਵੀ ਉਹਨੂੰ ਕਹਿਣਾ ਤੁਸੀਂ। ਦੂਜਾ ਮੈਂ ਤੁਹਾਨੂੰ ਦੱਸਿਆ ਵੀ ਐਜੂਕੇਸ਼ਨ ਟ੍ਰੇਨਿੰਗ ਉਹ ਪਿਛਲਾ ਕੋਈ ਲੰਮਾ ਚੌੜਾ ਕੰਮ ਨਹੀਂ ਹੈ। ਔਰ ਤੀਸਰਾ, ਕਿਉਂਕਿ ਹਰ ਗੱਲ ਹੀ ਇਹਨਾਂ ਨੂੰ ਉੱਤੇ ਹਵਾ ਚੁੱਕ ਦਿੰਦੀ ਹੈ, ਉਹਨਾਂ ਨੂੰ ਇਹ ਸਮਝ ਨਹੀਂ ਵੀ ਹਰ ਵਾਰੀ ਜਿਸ ਵੇਲੇ ਹਵਾ ਦਾ ਫਰਾਟਾ ਆਉਣਾ ਉਹਨੇ ਉੱਤੇ ਹੀ ਨਹੀਂ ਚੁੱਕਣਾ, ਕਈ ਵਾਰੀ ਪਟਕਾ ਕੇ ਥੱਲੇ ਮਾਰਨਾ ਤੇ ਧੌਣ ਟੁੱਟ ਜਾਣੀ। ਇਹਨਾਂ ਸੱਜਣਾਂ ਨੂੰ ਮੈਂ ਇਹ ਮਸ਼ਵਰਾ ਦਿਆਂਗਾ ਵੀ ਹੁਣ ਮੈਨੂੰ ਨਹੀਂ ਜੇ ਪੈ ਜਾਣਾ, ਤੁਹਾਡਾ ਵੱਡਾ ਭਰਾ ਹੈ ਮੈਂ, ਖਿਆਲ ਕਰਨ, ਜਵਾਬ ਜ਼ਰੂਰ ਦਿਓ, ਲੇਕਿਨ ਉਹਦੇ 'ਚ ਜਿਹੜਾ ਉਹ ਥੋੜ੍ਹਾ ਜਿਹਾ ਇਹਤਰਾਮ ਇੱਕ ਦੂਜੇ ਦਾ ਮੱਦੇਨਜ਼ਰ ਰੱਖਿਆ ਕਰੋ। ਮਸ਼ਵਰਾ ਮੇਰਾ ਤੁਹਾਨੂੰ ਇਹ ਹੈ ਕਿ ਜਿਹੜੀ ਟ੍ਰੇਨਿੰਗ ਪਹਿਲਾਂ ਨਹੀਂ ਲੈ ਸਕੇ ਔਰ ਜੋ ਵੀ ਵਜ੍ਹਾ ਸੀ ਉਹਦੀ, ਕੋਈ ਤੁਹਾਡਾ ਚੁਆਇਸ ਨਹੀਂ ਸੀ, ਹੁਣ ਤੁਹਾਨੂੰ ਮੌਕਾ ਹੈ, ਔਨ ਦਾ ਜੌਬ ਲੈ ਲਓ, ਥੋੜ੍ਹੇ ਜਿਹੇ ਮੱਠੇ ਹੋ ਜਾਓ, ਹਰ ਸ਼ੈ ਨੂੰ ਹੱਥ ਨਾ ਪਾਇਆ ਕਰੋ, ਹਰ ਖੁੱਡ 'ਚ ਹੱਥ ਨਹੀਂ ਪਾਈਦਾ, ਹਰ ਖੁੱਡ 'ਚੋਂ ਤੋਤੇ ਨਹੀਂ ਨਿਕਲਦੇ, ਕਿਸੇ ਵੇਲੇ ਸੱਪ ਵੀ ਹੁੰਦੇ ਨੇ ਅੱਗੇ। ਇਹ ਹਰ ਐਪ, ਹਰ ਚੀਜ਼ ਦੀ ਮਸ਼ਹੂਰੀ ਨਹੀਂ ਕਰਨੀ। ਹੁਣ ਉਹ ਡੱਕੀ ਜਿਹੜਾ ਉਹ ਗ੍ਰਿਫਤਾਰ ਹੋਇਆ, ਜ਼ਾਹਿਰ ਹੈ ਛੁੱਟ ਜਾਏਗਾ, ਤੇ ਹੁਣ ਪੁਲਿਸ ਵਾਲੇ ਨੇ ਮਾਲ ਬਣਾਉਣਾ, ਜੱਜਾਂ ਨੇ ਵੀ ਮਾਲ ਬਣਾਉਣਾ, ਉਹ ਦਿਲ ਕਰੇ ਕਈ ਵਾਰੀ ਇਹਨਾਂ ਨੂੰ ਫੜਦੇ ਹੀ ਇਸ ਲਈ ਨੇ, ਵਿਚਾਰਿਆਂ ਕੋਲ ਪੈਸੇ ਹੈਗੇ ਨੇ, ਸਮਝ ਰਹੇ ਹੋ ਨਾ। ਹੋਰ ਮਨੂਵਰਿੰਗ, ਤਾਲੀਮ ਵਾਲੇ ਮਾਮਲੇ ਰੌਲੇ ਨੇ, ਤੇ ਉਹ ਪੈਸੇ ਇਕੱਲੇ ਹੈਗੇ ਨੇ ਔਰ ਦਬਾ ਕੇ ਪੈਸੇ ਨੇ, ਤੇ ਉਹ ਇਹਨਾਂ ਨੂੰ ਫੜੀ ਫਿਰਦੇ ਨੇ, ਇਹਨਾਂ ਕੋਲੋਂ ਪੈਸੇ ਲੈਂਦੇ ਨੇ ਹਰ ਦੂਸਰੇ ਦਿਨ। ਤੇ ਇੱਕ ਤੇ ਥੋੜ੍ਹੇ ਜਿਹੇ ਮੱਠੇ ਹੋ ਜਾਓ, ਮੱਠੇ ਲਫ਼ਜ਼ ਬਹੁਤ ਅੱਛਾ ਹੈ, ਮੱਠੇ ਹੋ ਜਾਓ, ਕਿਸੇ ਸਿਆਣੇ ਬੰਦੇ ਕੋਲ ਬਹਿਣਾ ਸ਼ੁਰੂ ਕਰੋ, ਉਹਦੇ ਕੋਲੋਂ ਮਸ਼ਵਰਾ ਲਿਆ ਕਰੋ ਵੀ ਇਹ ਚਾਚਾ ਜੀ ਕਰੀਏ ਕੰਮ ਜਾਂ ਨਾ ਕਰੀਏ। ਤੇ ਅੱਲਾ ਨੇ ਤੁਹਾਨੂੰ ਅਗਰ ਇੱਜ਼ਤ ਦਿੱਤੀ ਤੇ ਇਹਨੂੰ ਜਰ ਕੇ ਖਾਓ ਪੁੱਤਰ, ਥੋੜ੍ਹੇ ਕੰਮ ਕਰੋ। ਉਹ ਜਿਹੜਾ ਤੁਹਾਨੂੰ ਮਸ਼ਵਰਾ ਦਿੱਤਾ ਸੀ ਨਾ ਵੀ ਇੰਝ ਪੈਸੇ ਨਾ ਸੁੱਟੋ, ਉਹ ਅੱਗੋਂ ਮੈਂ ਬੇਬੇ ਜੀ ਵੇਖੇ, ਉਹਨਾਂ ਨੇ ਉਹ ਵੀ ਅੱਗੋਂ ਉਹ ਵੀਡੀਓ 'ਤੇ ਆਖਣ ਡਏ ਨੇ ਭੱਟ ਸਾਹਿਬ ਨੂੰ ਵਾਪਸ ਵੀ ਇਹਨੂੰ ਬੱਤੀ ਨੂੰ ਪਿੱਛੇ ਲੈ ਲਾ। ਮਾਂ ਜੀ ਨੂੰ ਵੀ ਦੱਸੋ, ਸਾਡੀ ਵੀ ਮਾਂ ਹੈ ਉਹ, ਕਿ ਨਾ ਇਹੋ ਜਿਹੇ ਕੰਮ ਨਾ ਕਰੋ, ਮਾਵਾਂ ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ। ਉਹ ਵੀ ਵੀਡੀਓ 'ਤੇ ਆ ਕੇ ਵੀ ਬੱਤੀ ਲੈ ਲੈ। करवा दो मेहरबानी आप। अच्छा नाश्ता बनना पड़ा था। गुड सेनापति, गुड गुड गुड। आपको डॉक्टर भाई नाम दूंगा मैं आज। ਇਹ ਜ਼ਰਾ ਥੋੜ੍ਹਾ ਜਿਹਾ ਮੱਠਾ ਕਰੋ ਕੰਮ ਨੂੰ। ਇਹ ਜਿਹੜਾ ਤੁਹਾਨੂੰ ਹੁਣ ਜਿਹੜਾ ਚੜ੍ਹਾਈ ਦੇ ਰਿਹਾ ਨਾ ਤਾਂ ਨੂੰ, ਇਸੇ ਕੰਮ ਨੂੰ ਤੁਹਾਨੂੰ ਲੁਆਈ ਦੇ ਦੇਣਾ, ਇਹ ਜ਼ਰਾ ਮਿਹਰਬਾਨੀ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜੇਦਾ ਜੀ ਗਏ ਨੇ ਕਾਸ਼ਗਰ। ਉਹਨਾਂ ਆਖਿਆ ਜੇਦਾ ਜੀ ਨੇ ਵੀ ਮੈਂ ਕਾਸ਼ਗਰ ਗਿਆ ਮੈਟ੍ਰਿਕ ਤੋਂ ਬਾਅਦ। ਕਾਸ਼ਗਰ ਮਤਲਬ ਕਿ ਉਹ ਚਾਈਨਾ। ਤੇ ਜੇਦਾ ਜੀ ਕਾਸ਼ਗਰ ਜਾ ਕੇ ਵੀ ਸਿੱਧਾ ਬਾਥਰੂਮ 'ਚ ਚਲੇ ਗਏ। ਇਹ ਜੇਦਾ ਜੀ ਦੀ ਸਾਫਤ ਵੀ ਬਾਥਰੂਮ 'ਚੋਂ ਨਹੀਂ ਨਿਕਲਦੀ। ਮਤਲਬ ਇਹਨਾਂ ਦਾ ਵੀ ਕੋਈ ਹੋਰ ਕਿਸੇ ਪਾਸੇ, ਤੁਸੀਂ ਇਹਨਾਂ ਦੇ ਉਹ ਵੀਲਾਗ ਵੇਖੋ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਵੇਚਦੇ ਨੇ ਉਹ ਦੇਖੋ, ਹਾਜ਼ਮਾ, ਖੁਰਾਕ, ਹਾਜ਼ਮਾ, ਖੁਰਾਕ, ਹਾਜ਼ਮਾ, ਖੁਰਾਕ, ਹਾਜ਼ਮਾ, ਬਾਥਰੂਮ, ਕਬਜ਼, ਇਹ ਬਵਾਸੀਰ, ਇਹ ਹੀ ਇਹਨਾਂ ਦਾ ਸਾਰਾ ਜਿਹੜਾ ਪੂਰਾ ਜਿਹੜਾ ਇੱਥੋਂ ਸ਼ੁਰੂ ਹੋ ਕੇ ਥੱਲੇ ਤੱਕ ਜਿਹੜਾ ਇਨਸਾਨ ਦਾ ਨਿਜ਼ਾਮ ਹੈ ਨਾ, ਉਹ ਜਿੱਥੋਂ ਤੱਕ ਮੁੱਕ ਨਹੀਂ ਜਾਂਦਾ ਬਲਕਿ ਮੁੱਕ ਜਾਂਦਾ ਗਾਂਹ, ਜਿੱਥੇ ਉਹ ਜਾਂਦਾ ਹੈ ਸਾਰਾ ਕੁਛ, ਉੱਥੋਂ ਤੱਕ ਜੇਦਾ ਜੀ ਉਹਦੇ 'ਤੇ ਹੀ ਰਿਸਰਚ ਰੱਖਦੇ ਨੇ, ਇਹਦੋਂ ਬਾਹਰ ਨਹੀਂ ਨਿਕਲਦੇ। ਬੜੀ ਰਿਸਰਚ ਹੈ ਇਹਦੇ 'ਤੇ, ਬੜੀ ਸਾਫਤ ਹੈ ਭਰਾ ਸਾਡੇ ਦੀ ਇਹਦੇ 'ਚ। ਉਹਨਾਂ ਦੀ ਸਾਫਤ ਜਿਹੜੀ ਬਾਥਰੂਮ ਦੇ ਵਿੱਚੋਂ ਗ੍ਰਿਫਤਾਰ ਹੁੰਦੀ ਹੈ ਜਦੋਂ ਹੁੰਦੀ, ਮਤਲਬ ਦੁਨੀਆ ਕਾਸ਼ਗਰ ਜਾਂਦੀ ਹੈ, ਉੱਥੋਂ ਦੀ ਹਵਾ ਦੇ ਬਾਰੇ, ਉੱਥੋਂ ਦੇ ਫੁੱਲਾਂ ਦੇ ਬਾਰੇ, ਉੱਥੋਂ ਦੀ ਕਿਸੇ ਪਹਾੜਾਂ ਦੇ ਬਾਰੇ, ਉੱਥੋਂ ਦੇ ਕਲਚਰ ਦੇ ਬਾਰੇ ਕੋਈ ਲਿਖੇਗਾ। ਜੇਦਾ ਜੀ ਉੱਥੇ ਗਏ ਨੇ, ਉੱਥੇ ਸਿੱਧੇ ਬਾਥਰੂਮ ਜਾ ਵੜੇ ਨੇ। ਇਹਨਾਂ ਦੀ ਸਾਫਤ ਜਿਹੜੀ ਹੈ ਉਹ ਰੱਬ ਨੇ ਪਤਾ ਨਹੀਂ ਬਾਥਰੂਮ 'ਚ ਹੀ ਮੁਕਾ ਦੇਣੀ ਹੈ। ਬਹਰਹਾਲ ਉਹਨਾਂ ਨੇ ਇੱਕ ਨਵੀਂ ਗੱਲ ਸੁਣਾਈ है, ज़रा सुनो की आखते हैं। था ना जी, मैंने मेट्रिक के पेपर दिए थे तो मैं बस में बैठ के चाइना गया था पाकिस्तान से। यहाँ रावलपिंडी से बस चलती थी और अच्छा। हाँ जी, और काशगर गया था मैं। तो रास्ते में काशगर गान, काशगर उस वक्त तो कुछ भी नहीं था चाइना के अंदर, कॉमन वाशरूम होते थे। और बड़ी दिलचस्प बात थी कि वाशरूम के लिए जब गए ना जी, दरवाज़ा खोला तो अंदर एक अजीबोगरीब सा मंजर था। वो ये था कि एक बड़ा सा कमरा था जिसके अंदर होल थे और 10 बंदे उस साइड पे बैठे हुए, 10 बंदे इस साइड पे बैठे हुए हैं और एक दूसरे से सिगरेट मांग के पी रहे हैं और बाकी मामलात भी तय कर रहे हैं। अच्छा। तो इस टाइप का था चाइना उस ज़माने में। ਸੁਣ ਲਿਆ ਜੀ, ਮੈਂ ਤਾਂ ਤੁਹਾਨੂੰ ਦੱਸਦਾ, ਤੁਹਾਨੂੰ ਯਕੀਨ ਨਹੀਂ ਸੀ ਆਉਣਾ ਵੀ 10 ਟੋਏ ਇੱਧਰ ਸਨ, 10 ਟੋਏ ਉੱਧਰ ਸਨ। ਉਹਨਾਂ 10 ਟੋਇਆਂ ਦੇ ਬੰਦੇ ਬੈਠੇ ਸਨ ਤੇ ਆਪਣਾ ਦੂਸਰਾ ਮਾਮਲਾ ਵੀ ਕਰ ਰਹੇ ਸਨ। ਤੇ ਮਾਮਲਾਤ ਅੱਜ ਤੋਂ ਜੇਦਾ ਜੀ ਨੇ ਉਹਦਾ ਕੰਮ ਮਾਮਲਾਤ ਰੱਖਿਆ ਉਸ ਕੰਮ ਦਾ। ਵੈਸੇ ਕੈਸੇ ਲੱਗਦੇ ਹੋਣਗੇ ਜੇਦਾ ਜੀ ਘਰ ਉੱਠ ਕੇ ਸਵੇਰੇ ਕਹਿੰਦੇ ਹੋਣੇ ਨੇ ਕੋਈ ਕਿ ਜੀ ਆਓ ਹੈ ਤੁਹਾਡੇ ਨਾਲ ਗੱਲ ਕਰਨੀ, ਮੈਂ ਜ਼ਰਾ ਮਾਮਲਾਤ ਕਰ ਲਾਂ। ਹੁਣ ਪਤਾ ਨਹੀਂ ਦੂਜੇ ਕੰਮਾਂ ਦਾ ਜੇਦਾ ਜੀ ਨੇ ਕੀ ਨਾਂ ਰੱਖਿਆ, ਇਹਦਾ ਤੇ ਮਾਮਲਾਤ ਰੱਖਿਆ। ਬਹਰਹਾਲ
ਜੇਦਾ ਜੀ ਆਂਦੇ ਨੇ ਵੀ ਉਹ ਸਿਗਰਟਾਂ ਵੀ ਇੱਕ ਦੂਜੇ ਕੋਲ ਲੈ ਕੇ ਪੀ ਰਹੇ ਸਨ ਤੇ ਦੂਜੇ ਮਾਮਲਾਤ ਵੀ ਕਰ ਰਹੇ ਸਨ। ਇਹ ਹੁਣ ਪਤਾ ਨਹੀਂ ਜੇਦਾ ਜੀ ਇਹਦੇ 'ਚੋਂ ਦੱਸਣਾ ਕੀ ਚਾਹੁੰਦੇ ਨੇ ਆਪਣਾ ਕਾਸ਼ਗਰ ਦਾ। ਜੇਦਾ ਜੀ ਖੁਦਾ ਦਾ ਵਾਸਤਾ ਜੇ ਸਫ਼ਰਨਾਮੇ ਨਾ ਲਿਖਿਆ ਕਰੋ। ਮੈਨੂੰ ਪਤਾ ਤੁਹਾਨੂੰ ਟਰੈਵਲ ਦਾ ਸ਼ੌਕ ਹੈ, ਲੇਕਿਨ ਕੋਈ ਲੈਟਰੀਨ 'ਚੋਂ ਬਾਹਰ ਵੀ ਆ ਜਾਓ, ਨਿਜ਼ਾਮ ਤੋਂ ਬਾਹਰ ਵੀ ਆ ਜਾਓ, ਉਹਦੇ ਬਾਹਰ ਵੀ ਦੁਨੀਆ ਹੈ। ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਅੱਲਾ ਤੁਹਾਡਾ ਭਲਾ ਕਰੇ। ਬਹਰਹਾਲ ਇਹ ਜਿਹੜੀ ਸਾਫਤ ਇਹਨਾਂ ਦੀ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਖਬਰਾਂ ਅੱਜ ਵੈਸੇ ਬੜੀਆਂ ਸਨ। ਮੋਹਸਨ ਨਕਵੀ ਸਾਹਿਬ ਸਨ, ਉਸ ਤੋਂ ਬਾਅਦ ਮਾਰਕਾ ਹੱਕ ਦਾ ਇੱਕ ਹੋਰ ਕੰਮ ਹੈ ਉਹ ਤੁਹਾਨੂੰ ਦੱਸਣਾ ਸੀ, ਫਿਰ ਡਾਕਟਰ ਸ਼ਾਹਿਦ ਮਸੂਦ ਸਾਹਿਬ ਦਾ ਇੱਕ ਮਾਮਲਾ ਸੀ, ਫਿਰ ਇੱਕ ਰੁਕਨ ਪੰਜਾਬ ਅਸੈਂਬਲੀ ਸਾਬਕਾ ਇਮਰਾਨ ਗਿੱਲ ਸਾਹਿਬ ਦੀ ਖਬਰ ਸੀ, ਫਿਰ ਰਿਹਾਮ ਖਾਨ ਸਾਹਿਬ ਦੀ ਖਬਰ ਸੀ, ਮਤੀਉੱਲਾ ਜਾਨ ਸਾਹਿਬ ਨੇ ਫੈਂਟਾ ਲਾਇਆ ਉਹ ਸੀ, ਕਮਰੁਜ਼ਮਾਨ ਕਾਇਰਾ ਸਾਹਿਬ ਦੀ। ਖਬਰਾਂ ਬੜੀਆਂ ਸਾਰੀਆਂ ਸਨ। ਪਹਿਲੇ ਟੌਪਿਕ ਨੇ ਸਾਰਾ ਟਾਈਮ ਲੈ ਲਿਆ, ਲੇਕਿਨ ਹੁਣ ਚਲੋ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਨੇ। ਤਕੀ ਉਸਮਾਨੀ ਸਾਹਿਬ, ਮੌਲਾਨਾ ਤਕੀ ਉਸਮਾਨੀ, ਅਸੀਂ ਵੀ ਉਹਨਾਂ ਦਾ ਬੜਾ ਇਹਤਰਾਮ ਕਰਦੇ ਹਾਂ, ਬਜ਼ੁਰਗ ਨੇ, ਜਈਦ ਆਲਮ ਨੇ, ਉਹ ਫਸ ਗਏ ਨੇ ਜਨਾਬ ਬੜੇ ਬੁਰੇ। ਉਹ ਕਹਿ ਬੈਠੇ ਨੇ ਆਪਣੇ ਗਵਰਨਰ, ਉਹ ਟਪੋਰੀ, ਮਾਦਰ ਟਪੋਰੀ ਨਿਕਲ ਜਾਂਦਾ ਮੂੰਹ ਚੋਂ, ਟਸੋਰੀ, ਗਵਰਨਰ ਕਾਮਰਾਨ ਟਸੋਰੀ ਸਾਹਿਬ ਦੇ ਬਾਰੇ ਕਹਿ ਚੁੱਕੇ ਨੇ ਕਿ ਇਹਨਾਂ ਨੂੰ ਮੈਂ ਵੇਖਦਾ ਤੇ ਇਹਨਾਂ 'ਚ ਹਜ਼ਰਤ ਉਮਰ ਰਜ਼ੀ ਅੱਲਾ ਅਨਹੂ ਦੀ ਜਿਹੜੀ ਹੈ ਉਹ ਮੈਨੂੰ ਸ਼ਬੀ ਨਜ਼ਰ ਆਉਂਦੀ ਹੈ। ਉਹਨਾਂ ਦੇ ਜਿਹੜੀਆਂ ਉਹਨਾਂ ਦੇ ਵਿੱਚ ਆਦਤਾਂ ਸਨ ਉਹ ਇਹਨਾਂ ਦੇ ਵਿੱਚ ਵੀ ਆਦਤਾਂ ਨੇ। ਲਓ ਜੀ, ਜਦੋਂ ਤੋਂ ਉਹਨਾਂ ਨੇ ਕਿਹਾ, ਟਸੋਰੀ ਸਾਹਿਬ ਨੇ ਆਪਣੇ ਪੱਲੇ ਤੇ ਕੋਈ ਛੱਡਿਆ ਨਹੀਂ ਸੀ, ਮਾਦਰਤ ਦੇ ਨਾਲ ਉਹਨਾਂ ਤਕੀ ਉਸਮਾਨੀ ਸਾਹਿਬ ਦੇ ਪੱਲੇ ਵੀ ਕੁਝ ਨਹੀਂ ਛੱਡਿਆ। ਰੋਜ਼ ਨਵਾਂ ਕੋਈ ਨਾ ਕੋਈ ਕੰਮ ਕਰਦੇ ਨੇ। ਹੁਣ ਇਹ ਪਿੱਛੇ ਗਾਣਾ ਚੱਲ ਰਿਹਾ, ਨੱਚ ਪੰਜਾਬੜ ਨੱਚ, ਤੇ ਅਗਲੇ ਪਾਸੇ ਗਵਰਨਰ ਸਾਹਿਬ ਦੀ ਟੂਈ ਜਿਹੜੀ ਉਹ ਹਿੱਲ ਰਹੀ ਹੈ ਤੇ ਬਸ ਗਾਣੇ ਹੋ ਰਹੇ ਨੇ। ਮੈਂ ਇਹਦੇ 'ਤੇ ਕੋਈ ਖਿਲਾਫ ਨਹੀਂ ਹੈਗਾ, ਲੇਕਿਨ ਹੁਣ ਤਕੀ ਉਸਮਾਨੀ ਸਾਹਿਬ ਫਸ ਗਏ ਨੇ। ਹੁਣ ਤਕੀ ਉਸਮਾਨੀ ਸਾਹਿਬ ਕੋਲ ਦੋ ਆਪਸ਼ਨ ਨੇ, ਜਾਂ ਤਾਂ ਆਪਣਾ ਬਿਆਨ ਵਾਪਸ ਲੈ ਲੈਣ, ਬਜ਼ੁਰਗ ਨੇ ਸਾਡੇ, ਲੇਕਿਨ ਕੋਈ ਮਸਲਾ ਨਹੀਂ, ਹੋ ਜਾਂਦੀ ਹੈ ਗਲਤ ਗੱਲ, ਬਿਆਨ ਵਾਪਸ ਲੈ ਲੈਣ, ਜਾਂ ਜਾ ਕੇ ਕੋਈ 15 20 50 ਆਲਮ ਇਹਨਾਂ ਦੇ ਨਾਲ ਲੈਣ ਜਾ ਕੇ ਆਪਣੇ, ਤੇ ਜਾ ਕੇ ਇੱਕ ਅੱਧੇ ਬੰਦੇ ਕੋਲੋਂ ਤੇ ਉਹਨਾਂ ਮੁੜਨਾ ਨਹੀਂ। ਉਹ 15 20 50 ਆਲਮ ਲੈਣ ਤੇ ਉਹਨਾਂ ਦੀ ਮਿੰਨਤ ਕਰਨ, ਹੱਥ ਜੋੜਨ ਵੀ ਕਾਕਾ ਜੇ ਅਸੀਂ ਤੈਨੂੰ ਕਹਿ ਬੈਠੇ ਹਾਂ ਤੇ ਤੂੰ ਕੋ ਖਿਆਲ ਕਰ ਲੈ। ਤੇ ਬਹਰਹਾਲ ਹੁਣ ਮੈਂ ਇੱਥੇ ਹੀ ਮੈਂ ਇੱਕ ਲਤੀਫਾ ਸੁਣਾ ਦਿੰਦਾ ਕਿ ਇੱਕ ਬੰਦਾ ਤਬਲੀਗੀ ਜਮਾਤ ਚਰਸੀ ਹੁੰਦਾ, ਚਰਸ ਬੜੀ ਪੀਂਦਾ, ਬੜੀ ਚਰਸ ਪੀਂਦਾ। ਉਹਨੂੰ ਕੋਈ ਸਮਝਾਉਂਦਾ ਵੀ ਚਰਸ ਛੱਡ ਦਿਓ, ਉਹਨੂੰ ਆਂਦਾ ਵੀ ਮੈਨੂੰ ਦਿਲ ਬੜਾ ਕਰਦਾ, ਮੇਰੇ ਕੋਲ ਮੈਂ ਛੱਡਣਾ ਚਾਹੁੰਦਾ, ਛੱਡੀ ਨਹੀਂ ਜਾਂਦੀ। ਉਹਨਾਂ ਕਿਹਾ ਤੂੰ ਇਸ ਤਰ੍ਹਾਂ ਕਰ, ਤੂੰ ਤਬਲੀਗੀ ਜਮਾਤ ਜੁਆਇਨ ਕਰ ਲੈ, ਉਹਨਾਂ ਦੇ ਨਾਲ ਰਹੇਗਾ, ਚੰਗੇ ਬੰਦੇ। ਔਰ ਮੈਂ ਵੀ ਸਮਝਦਾ ਵੀ ਇਹ ਚੰਗਾ ਕੰਮ ਹੈ, ਇਹ ਨਾ ਸਮਝਣਾ ਕਿ ਮੈਂ ਤਬਲੀਗੀ ਜਮਾਤ ਦਾ ਕਿਤੇ ਵੀ ਕੋਈ ਮਜ਼ਾਕ ਉਡਾ ਰਿਹਾ। ਉਹ ਅੱਲਾ ਦਾ ਕੰਮ ਕਰਦੇ ਨੇ, ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ ਔਰ ਉਹਨਾਂ ਤੋਂ ਚੰਗਾ ਕੰਮ ਹੋਰ ਕੋਈ ਨਹੀਂ ਕਰਦਾ। ਬਹਰਹਾਲ ਉਹਨੇ ਬੰਦੇ ਨੇ ਮਸ਼ਵਰਾ ਦਿੱਤਾ ਕਿ ਤੂੰ ਤਬਲੀਗੀ ਜਮਾਤ ਜੁਆਇਨ ਕਰ ਲਾ, ਇੱਕ ਤਾਂ ਉਹਨਾਂ ਦੀ ਕੰਪਨੀ 'ਚ ਹੋਏਗਾ, ਮਸਜਿਦਾਂ 'ਚ ਹੋਏਗਾ, ਉਹ ਨਾਲ ਹੀ ਰਹਿੰਦੇ ਨੇ ਇਕੱਠੇ ਹੀ, ਉਹਨਾਂ ਦੀ ਅੱਖ ਰਹੇਗੀ ਤੇਰੇ 'ਤੇ, ਉਹਨਾਂ ਦੇ ਹਯਾ ਨਾਲ ਤੂੰ ਚਰਸ ਨਹੀਂ ਪੀਏਗਾ, ਤੇਰੀ ਚਰਸ ਛੁੱਟ ਜਾਏਗੀ। ਉਹਨਾਂ ਨੇ ਠੀਕ ਹੈ, ਉਹ ਤਬਲੀਗੀ ਜਮਾਤ ਜੁਆਇਨ ਕਰ ਲੈਂਦਾ। ਉਹ ਤੁਰ ਪੈਂਦਾ ਸਫ਼ਰ 'ਤੇ ਉਹਨਾਂ ਦੇ ਨਾਲ, ਜਦੋਂ ਤੁਹਾਨੂੰ ਪਤਾ ਤਬਲੀਗ 'ਤੇ ਉਹ ਤੁਹਾਨੂੰ ਪਤਾ ਮਸਜਿਦ ਉਹਨਾਂ ਨਮਾਜ਼ ਪੜ੍ਹਨੀ ਹੁੰਦੀ, ਹਰ ਜਗ੍ਹਾ ਦੇ ਉੱਤੇ ਬਿਆਨ ਕਰਨਾ ਹੁੰਦਾ। ਉਹਨਾਂ ਜਨਾਬ ਹਰ ਜਗ੍ਹਾ ਜਾਣਾ, ਜਿਹੜੇ ਵੀ 8 10 15 ਦੀ ਟੋਲੀ ਬਹਿਣਾ, ਨਮਾਜ਼ ਪੜ੍ਹਨੀ, ਨਮਾਜ਼ ਪੜ੍ਹਨ ਤੋਂ ਬਾਅਦ ਬਿਆਨ ਕਰਨਾ, ਤੇ ਉੱਥੇ ਉਸ ਪਿੰਡ ਦੇ ਉਸ ਮਸਜਿਦ ਦੇ ਲੋਕਾਂ ਨੂੰ ਆਖਣਾ ਕਿ ਜੀ ਇਹ ਵੇਖੋ ਹੈ ਜਿਹੜਾ ਮੁੰਡਾ ਹੈ, ਜਿੱਦਾਂ ਜੀ ਕਹਿ ਲੈਂਦੇ ਆ ਇੱਕ ਮੁਹਾਵਰਾ ਤਰ੍ਹਾਂ, ਜਾਂ ਟਸੋਰੀ ਸਾਹਿਬ ਕਹਿ ਲੈਂਦੇ ਆ ਕਿ ਜ਼ਾਹਿਰ ਹੈ ਟਸੋਰੀ ਸਾਹਿਬ ਦੀ ਗੱਲ ਨਹੀਂ, ਲੇਕਿਨ ਲਤੀਫਾ ਹੋ ਰਿਹਾ, ਲੇਕਿਨ ਇਹ ਤੇ ਟਸੋਰੀ ਸਾਹਿਬ ਦਾ ਨਾਂ ਲੈ ਲੈਂਦੇ ਵੀ ਆ ਜਿਹੜਾ ਮੁੰਡਾ ਟਸੋਰੀ ਹੈ, ਇਹ ਵੇਖੋ ਤਬਲੀਗ ਕਰਦਾ, ਅੱਲਾ ਨੇ ਇਹਨੂੰ ਇੱਕ ਇਹਦੇ ਦਿਲ ਦੇ ਵਿੱਚ ਇੱਕ ਲਾਈਟ ਜਲਾਈ ਹੈ, ਰੋਸ਼ਨੀ ਦਿੱਤੀ ਹੈ, ਤੇ ਤਬਲੀਗ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਇਹ ਚਰਸ ਪੀਂਦਾ ਸੀ, ਸਾਰਾ ਦਿਨ ਚਰਸ ਪੀਂਦਾ ਸੀ, ਰਾਤ ਚਰਸ ਪੀਂਦਾ ਸੀ, ਇਹਨੂੰ ਪਤਾ ਹੀ ਨਹੀਂ ਸੀ ਹੁੰਦਾ, ਅੰਨਾ ਹੋਇਆ ਹੁੰਦਾ ਸੀ ਚਰਸ ਪੀ। ਠੀਕ ਹੋ ਗਿਆ, ਇੱਕ ਮਸਜਿਦ ਤੋਂ ਨਿਕਲੇ ਦੂਸਰੀ ਤੋਂ ਨਿਕਲੇ ਤੀਸਰੀ ਤੋਂ ਚੌਥੀ, ਜਿਸ ਵੇਲੇ 15 ਕੁ ਮਸਜਿਦਾਂ ਜਿਹੜੀਆਂ ਇਹਦੇ ਵਿੱਚ ਮਾਮਲਾ ਹੋ ਗਿਆ ਨਾ ਵੀ ਹਰ ਥਾਂ 'ਤੇ ਤਬਲੀਗੀ ਜਮਾਤ ਦੇ ਜਿਹੜੇ ਬਿਆਨ ਕਰਨ ਵਾਲੇ ਸਨ, ਉਹਨਾਂ ਆਖਿਆ ਵੀ ਇਹ ਪਹਿਲਾਂ ਚਰਸ ਪੀਂਦਾ ਹੁੰਦਾ ਸੀ, ਤੇ ਹੁਣ ਵੇਖੋ ਕਿੱਡੇ ਚੰਗੇ ਕੰਮ 'ਤੇ ਆ ਗਏ। ਮਸਜਿਦ ਤੋਂ ਬਾਹਰ ਨਿਕਲੇ ਨਾ, ਤੇ ਉਹਨੇ ਤਬਲੀਗੀ ਜਮਾਤ ਦੇ ਸਾਹਮਣੇ ਜੋੜੇ ਹੱਥ, ਉਹਨੇ ਕਿਹਾ ਜੀ ਮੈਂ ਮਜ਼ੀਦ ਤਬਲੀਗ ਨਹੀਂ ਕਰਨਾ ਚਾਹੁੰਦਾ, ਮੈਨੂੰ ਦਿਓ ਮਾਫੀ। ਉਹਨਾਂ ਕਿਹਾ ਵੀ ਕਿਉਂ ਕਾਕਾ? ਉਹਨਾਂ ਕਿਹਾ ਜੀ ਪਹਿਲੇ 15 20 ਬੰਦਿਆਂ ਨੂੰ ਸਿਰਫ ਪਤਾ ਸੀ ਮੈਂ ਚਰਸ ਪੀਣਾ, ਇੰਨੇ ਕੀ ਬੰਦੇ ਮੈਨੂੰ ਜਾਣਦੇ ਸੀ। ਹੁਣ ਤੁਸੀਂ 15 ਮਸਜਿਦਾਂ ਦੇ ਵਿੱਚ ਅਗਰ 50 ਬੰਦਾ ਵੀ ਫੀ ਲਾ ਲਓ, ਤੇ ਤੁਸੀਂ ਕੋਈ 750 ਬੰਦੇ ਨੂੰ ਤਾਂ ਦੱਸ ਚੁੱਕੇ ਹੋ, ਤੇ ਇਹ ਬੰਦੇ ਬਾਹਰ ਵੀ ਜਾ ਕੇ ਗੱਲਾਂ ਕਰਨਗੇ, ਤੇ ਮੈਂ ਤਾਂ ਸਾਰੇ ਜਹਾਨ 'ਚ ਚਰਸ ਛੱਡ ਕੇ, ਮੇਰਾ ਤਾਂ ਜਿਹੜਾ ਐਬ ਸੀ ਉਹ ਜਦੋਂ ਕਰਦਾ ਸਾਂ ਤਾਂ ਪਤਾ ਨਹੀਂ ਸੀ ਲੱਗਦਾ, ਛੱਡਿਆ ਤੇ ਤੁਸੀਂ ਮਸ਼ਹੂਰੀ ਕਰ ਦਿੱਤੀ। ਇਹੀ ਗੱਲ ਹੈ ਵੀ ਇਹਦੀ ਢੂਈ ਹਿਲਦੀ, ਇਹਦਾ ਜਿਹੜਾ ਲੱਕ ਹਿਲਦਾ ਪੰਜਾਬਣ ਦੇ ਉੱਤੇ, ਕਿਸੇ ਨੇ ਨਹੀਂ ਸੀ ਵੇਖਣਾ ਸਾਡੇ ਟਸੋਰੀ ਸਾਹਿਬ ਨੂੰ। ਤਕੀ ਉਸਮਾਨੀ ਸਾਹਿਬ ਨੇ ਜਦੋਂ ਦੀ ਇਹਨਾਂ ਦੇ ਉੱਤੇ ਲੋਪ ਆਈ ਹੈ ਕਿ ਇਹਨਾਂ ਦੇ ਵਿੱਚੋਂ ਹਜ਼ਰਤ ਉਮਰ ਰਜ਼ੀ ਅੱਲਾ ਅਨਹੂ ਦੀ ਜਿਹੜੀ ਉਹ ਸ਼ਬੀ ਨਜ਼ਰ ਆਉਂਦੀ ਹੈ, ਤੇ ਉਸ ਵੇਲੇ ਦੇ ਇਹ ਵਿਚਾਰੇ ਜਿਹੜੇ ਨੇ ਇਹ ਵੀ ਫਸ ਗਏ ਨੇ, ਇਹ ਵੀ ਹੁਣ ਨੱਚ ਪੰਜਾਬਣ ਨੱਚ ਫਸ ਗਏ ਨੇ, ਤੇ ਤਕੀ ਉਸਮਾਨੀ ਸਾਹਿਬ ਵੀ। ਤੁਹਾਡਾ ਜੋੜ ਭੈੜਾ ਪੈ ਗਿਆ, ਮੈਂ ਮਸ਼ਵਰਾ ਦੋਵਾਂ ਨੂੰ ਦਿਆਂਗਾ ਵੀ ਦੋਵੇਂ ਕਾਬਲੇ ਜ਼ਿਕਰ ਆਦਮੀ ਨੇ, ਇਹਦਾ ਕਿਸੇ ਤਰੀਕੇ ਨਾਲ ਫੈਸਲਾ ਕਰ ਲਓ। ਲਓ ਜੀ, ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।